ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਖਹੁ ਸਰਨਾਈ। ਨਹਿ ਸਮਰਥੰ ਨਹਿ ਸੇਵਕੰ, ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰਿ ਹਰਿ ਗੁਰੰ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਵਾਹੋ ਵਾਹੋ ਕਰਤਿਆ ਰੈਣ ਸੁਖ ਵਿਹਾਏ, ਵਾਹੋ ਵਾਹੋ ਕਰਤਿਆ ਸਦਾ ਆਨੰਦ ਹੋਵੈ ਮੇਰੀ ਮਾਏ। ਵਾਹੋ ਵਾਹੋ ਕਰਤਿਆ ਹਰ ਸਿਉ ਲਿਵ ਲਾਏ, ਵਾਹੋ ਵਾਹੋ ਕਰਮੀ ਬੋਲੇ ਬੋਲਾਏ।
ਵਾਹੋ ਵਾਹੋ ਕਰਤਿਆ ਸੋਭਾ ਪਾਏ। ਨਾਨਕ ਵਾਹੋ ਵਾਹੋ ਸਤਿ ਰਜਾਏ। ਵਾਹੋ ਵਾਹੋ ਕਰਤਿਆ ਰੈਣ ਸੁਖ ਵਿਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਵਾਹੋ ਵਾਹੋ ਕਰਤਿਆ ਰੈਣ ਸੁਖ ਵਿਹਾਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਨੇ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਉਚਾਰਨ ਕੀਤਾ ਹੈ, ਵਾਹਿਗੁਰੂ 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 ਸ਼ਬਦ ਉਚਾਰਨ ਕੀਤਾ, ਤਿਨਾਂ ਦੀ ਅਵਸਥਾ ਰੂਪੀ ਰੈਣ ਸੁਖਾਂ ਦੀ ਸਹਿਤ ਬਤੀਤ ਹੋਈ ਹੈ। ਰੈਣ ਨਾਮ ਰਾਤਰੀ ਦਾ, ਰਾਤ ਦਾ ਹੈ। ਜਿਵੇਂ 4 ਪਹਿਰ ਦਿਨ ਦੇ ਹਿੱਸੇ ਤੇ 4 ਪਹਿਰ ਰਾਤਰੀ ਦੇ ਹਿੱਸੇ ਆਉਂਦੇ ਨੇ। 8 ਪਹਿਰ ਹਨ 24 ਘੰਟਿਆਂ ਦੇ। ਇਹ ਸੰਗਤ ਜੀ ਇੱਕ ਉਹ ਸੰਸਾਰ ਦੇ ਅੰਦਰ ਜੀਵ ਹਨ ਜਿਹੜੇ ਚੋਰੀਆਂ ਕਰਨ ਵਾਲੇ ਵੀ ਭਾਵੇਂ ਰਾਤ ਦੇ ਸਮੇਂ ਜਾਗਦੇ, ਪਰ ਚੋਰੀ ਕਰਨ ਦੇ ਵਾਸਤੇ ਜਾਗਦੇ ਨੇ। ਔਰ ਸੰਸਾਰ ਦੇ ਅੰਦਰ ਵਿਸ਼ੇ ਸੁੱਖਾਂ ਨੂੰ ਭੋਗਣ ਵਾਲੇ ਵਿਕਾਰੀ ਪਾਮਰ ਜੀਵ ਵੀ ਭਾਵੇਂ ਸੰਸਾਰ ਦੇ ਅੰਦਰ ਰਾਤਰੀ ਭਰ ਜਾਗਦੇ ਨੇ, ਪਰ ਉਹ ਪਰਮਾਤਮਾ ਦਾ ਭਜਨ ਨਹੀਂ ਕਰਦੇ, ਕੇਵਲ ਵਿਕਾਰਾਂ ਨੂੰ ਭੋਗਣ ਦੇ ਲਈ ਜਾਗਦੇ ਨੇ। ਇੱਕ ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਪਿਆਰੇ ਸਤਿਪੁਰਸ਼ ਹਨ ਜੋ ਦਿਨ ਦੇ ਸਮੇਂ ਪਰਮਾਤਮਾ ਦਾ ਸਿਮਰਨ ਕਰਦੇ ਨੇ, ਰਾਤ ਦੇ ਸਮੇਂ ਵੀ ਜਾਗਦੇ ਹੋਏ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੁੰਦੇ ਆ। ਗਰੀਬ ਨਵਾਜ ਹਜੂਰ ਦੇ ਗੁਰਬਾਣੀ ਅੰਦਰ ਮੁੱਖ ਵਾਕ ਹਨ, ਭਿੰਨੀ ਰੈਣੜੀਏ ਚਮਕਨ ਤਾਰੇ, ਜਾਗਹਿ ਸੰਤ ਜਨਾ ਮੇਰੇ RAM ਪਿਆਰੇ। RAM ਪਿਆਰੇ ਸਦਾ ਜਾਗਹਿ, ਨਾਮ ਸਿਮਰਹਿ ਅਨਦਿਨੋ। ਉਹ ਰਾਤ ਵੀ ਦਿਨੇ ਵੀ ਪਰਮਾਤਮਾ ਦਾ ਸਿਮਰਨ ਕਰਦੇ ਨੇ। ਐਸੇ ਗੁਰਮੁਖਾਂ ਦੀ ਅਵਸਥਾ ਰੂਪੀ ਰਾਤਰੀ ਮਹਾਰਾਜ ਕਹਿੰਦੇ ਬਹੁਤ ਹੀ ਸੁਖਾਲੀ ਨਿਰਵਾਹ ਹੁੰਦੀ ਹੈ। ਜੀਵਨ ਦੇ ਅੰਦਰ ਕੋਈ ਉਹਨਾਂ ਨੂੰ ਦੁੱਖ ਨਹੀਂ ਲੱਗਦਾ। ਜੇ ਤਨ ਕਰਕੇ ਦੁੱਖ ਆਵੇ ਤੇ ਹਿਰਦੇ ਕਰਕੇ ਅਡੋਲਤਾ ਬਣੀ ਰਹਿੰਦੀ ਹੈ। ਉਹਨਾਂ ਗੁਰਮੁਖਾਂ ਦੇ ਮਨ ਦੇ ਉੱਪਰ ਨਹੀਂ ਕੋਈ ਵੀ ਅਸਰ ਪੈਂਦਾ। ਐਸੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ। ਮਹਾਰਾਜ
ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਵਾਹ ਵਾਹ ਕਰਤਿਆ ਰੈਣ ਸੁਖ ਵਿਹਾਏ। ਮਹਾਰਾਜ ਕਹਿੰਦੇ ਪ੍ਰਤੱਖ ਵੀ ਗੁਰਮੁਖਾਂ ਦੀ ਰਾਤਰੀ ਸੁਖਾਂ ਦੇ ਸਹਿਤ ਬਤੀਤ ਹੋਈ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਹੈ। ਵਾਹ ਅਚਰਜ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਅਤੇ ਸਾਰੀ ਜੀਵਨ ਦੀ ਜ਼ਿੰਦਗੀ ਰੂਪੀ ਰਾਤ ਵੀ ਉਹਨਾਂ ਦੀ ਬੜੀ ਸੁਖਾਂ ਦੀ ਸਹਿਤ ਬਤੀਤ ਹੋਈ ਹੈ। ਜੋ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਹਨ। ਵਾਹ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ। ਹੇ ਮਹਾਤਮਾ ਰੂਪ ਮੇਰੀ ਮਾਂ, ਜਿਵੇਂ ਜਿਵੇਂ ਪ੍ਰਮਾਤਮਾ ਦਾ ਵਾਹਿਗੁਰੂ ਵਾਹਿਗੁਰੂ ਅਚਰਜ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ, ਤਿਵੇਂ ਤਿਵੇਂ ਸਾਨੂੰ ਜੀਵਨ ਦੇ ਅੰਦਰ ਬੜਾ ਸੁਖ ਮਿਲਦਾ ਹੈ, ਹਿਰਦੇ ਅੰਦਰ ਆਨੰਦ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਕੋਈ ਵੱਧ ਕਰਕੇ ਸੁਖਦਾਇਕ ਹੋਰ ਕੋਈ ਵਸਤੂ, ਕੋਈ ਪਦਾਰਥ, ਕੋਈ ਦੁਨੀਆ ਦਾ ਸਾਧਨ ਨਹੀਂ ਹੋ ਸਕਦਾ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ, ਗਨ ਕਾਹੂ ਗਤ ਪਾਈ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਅਸਲ ਜੀਵਨ ਦੇ ਅੰਦਰ ਸੁਖਦਾਇਕ ਹੈ। ਫਿਰ ਪਰਮਾਤਮਾ ਦਾ ਸਿਮਰਨ ਥੋੜੇ ਸਮੇਂ ਦੇ ਵਾਸਤੇ ਸੁਖ ਨਹੀਂ ਦਿੰਦਾ, ਸਦੀਵੀ ਕਾਲ ਦੀ ਸੁਖ ਦਿੰਦਾ ਹੈ। ਦੁਨਿਆਵੀ ਜਿਤਨੇ ਵੀ ਸੰਸਾਰ ਭਰ ਦੇ ਸਾਧਨਾ ਕਰਕੇ ਸੁਖ ਹਨ, ਉਹ ਥੋੜੇ ਕੁ ਸਮਾਂ ਪਾਸ ਰਹਿੰਦੇ ਆ, ਫਿਰ ਦੁੱਖਾਂ ਵਿੱਚ ਤਬਦੀਲ ਹੋ ਜਾਂਦੇ ਨੇ। ਪਰ ਪਰਮੇਸ਼ਰ ਦੇ ਨਾਮ ਦਾ ਮਿਲਿਆ ਹੋਇਆ ਸੁਖ ਸਦੀਵੀ ਕਾਲ ਦੀ ਰਹਿੰਦਾ, ਐਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਜੀਵ ਦੇ ਨਾਲ ਨਿਭਦਾ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹੈ, ਜੀਵਾ ਹਰ ਕੋ ਨਾਮ ਸਦਾ ਸੁਖਦਾਈ, ਸਦੀਵੀ ਕਾਲ ਦੀ ਸੁਖਦਾਇਕ ਹੈ। ਜਾ ਕੋ ਸਿਮਰ ਅਜਾਮਲ ਉਦਰਿਓ, ਗਨਕਾ ਹੂ ਗਤ ਪਾਈ। ਗਨਕਾ ਪਾਪਣ ਨੇ ਵੀ ਗਤੀ ਪ੍ਰਾਪਤ ਕਰ ਲਈ ਸੀ। ਜਿਸ ਸੁਖਦਾਇਕ ਪਰਮੇਸ਼ਰ ਦਾ ਸਿਮਰਨ ਕਰਨ ਨਾਲ ਅਜਾਮਲ ਪਾਪੀ ਦਾ ਵੀ ਉਧਾਰ ਹੋ ਗਿਆ ਸੀ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹਿ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਵੀ ਉਤਰਹਿ ਪਾਰਾ। ਐ ਜੀਵ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ, ਤੂੰ ਪ੍ਰਮਾਤਮਾ ਦਾ ਚਿੰਤਨ ਕਰਿਆ ਕਰ। ਸੁਖਦਾਇਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ, ਕਿਉਂਕਿ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਕਦੇ ਵੀ ਕਿਸੇ ਜੀਵ ਨੂੰ ਆਤਮਿਕ ਸੁਖ ਨਹੀਂ ਮਿਲਿਆ, ਨਾ ਹੀ ਕਦੇ ਮਿਲ ਸਕੇਗਾ। ਤੇ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਵਾਹ ਵਾਹ ਕਰਤਿਆ ਸਦਾ ਆਨੰਦ ਹੋਇਆ ਮੇਰੀ ਮਾਏ। ਹੇ ਮਹਾਤਮਾ ਰੂਪ ਮੇਰੀ ਮਾਂ, ਜਿਵੇਂ ਜਿਵੇਂ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ, ਤਿਵੇਂ ਤਿਵੇਂ ਸਦਾ ਸਦੀਵੀ ਕਾਲ ਦੀ ਸਾਡੇ ਹਿਰਦੇ ਅੰਦਰ ਆਨੰਦ ਬਣਦਾ ਜਾਂਦਾ ਹੈ, ਜੋ ਸਦਾ ਰਹਿਣ ਵਾਲਾ ਹੈ। ਪਰਮਾਤਮਾ ਦੇ ਸਰੂਪ ਦਾ ਆਨੰਦ ਹੈ, ਕਦੇ ਵੀ ਹਿਰਦਿਓਂ ਅਭਾਵ ਨਹੀਂ ਹੋਣ ਵਾਲਾ। ਵਾਹ ਵਾਹ ਕਰਤਿਆ ਹਰ ਸਿਉ ਲਿਵ ਲਾਏ। ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕੀਤਾ, ਤਿਨਾਂ ਨੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦਿਆਂ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲਾ ਲਈ ਹੈ। ਮਨੁੱਖ ਜੋ ਕੁਝ ਬਾਰ-ਬਾਰ ਯਾਦ ਕਰਦਾ, ਸਾਧ ਸੰਗਤ ਜੀ ਸੁਭਾਵਕ ਹੈ, ਸੁਰਤੀ ਉੱਥੇ ਜਾ ਕਰਕੇ ਟਿਕਦੀ ਹੈ। ਮਨੁੱਖ ਦੀ ਸਿਮਰਤੀ, ਮਨੁੱਖ ਦੀ ਸਾਧ ਸੰਗਤ ਜੀ ਯਾਦ ਸ਼ਕਤੀ ਸੁਭਾਵਕ ਹੈ, ਉੱਥੇ ਜਾ ਕੇ ਟਿਕਦੀ ਹੈ। ਜੋ ਕੁਝ ਬਾਰ-ਬਾਰ ਆਪਣੀ ਰਸਨਾ ਤੋਂ ਉਚਾਰਨ ਕਰਦਾ ਹੈ, ਜਾਂ ਕੰਨਾਂ ਤੋਂ ਸੁਣਦਾ ਹੈ, ਜਾਂ ਫਿਰ ਅੱਖਾਂ ਦੇ ਨਾਲ ਬਾਰ-ਬਾਰ ਦੇਖਦਾ ਹੈ, ਇਹ ਸੁਭਾਵਕ ਹੀ ਹੈ। ਧਿਆਨ ਉੱਥੇ ਜਾ ਕੇ ਬਾਰ-ਬਾਰ ਟਿਕਦਾ ਹੈ। ਤੇ ਜੇ ਬਾਰ-ਬਾਰ ਆਪਣੀ ਰਸਨਾ ਤੋਂ ਬੋਲ ਕੇ ਕੰਨਾਂ ਦੇ ਨਾਲ ਸੁਣ ਕੇ ਵਾਹਿਗੁਰੂ 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 ਸ਼ਬਦ ਉਚਾਰਨ ਕਰੇਗਾ, ਤੇ ਸੁਭਾਵਕ ਹੀ ਵਾਹਿਗੁਰੂ ਸ਼ਬਦ ਦੇ ਵੱਲ ਇਹ ਜੀਵ ਦਾ ਧਿਆਨ ਜਾਵੇਗਾ। ਪਰ ਮਹਾਰਾਜ ਕਹਿੰਦੇ ਇਹ ਸੰਸਾਰ ਨੂੰ ਹਰ ਸਮੇਂ ਯਾਦ ਕਰਦਾ ਰਹਿੰਦਾ, ਧਨ ਨੂੰ, ਪਦਾਰਥਾਂ ਨੂੰ, ਸੰਸਾਰ ਦੇ ਸੁੱਖਾਂ ਨੂੰ ਬਾਰ-ਬਾਰ ਚੇਤੇ ਕਰਦਾ ਰਹਿੰਦਾ, ਤੇ ਉਹ ਸੁਭਾਵਕ ਹੀ ਉਹ ਕੁਝ ਹੀ ਜੀਵ ਦੀ ਯਾਦ ਵਿੱਚ ਰਹਿ ਜਾਂਦਾ ਹੈ। ਜੋ ਕੁਝ ਬਾਰ-ਬਾਰ ਸਿਮਰਦਾ ਹੈ, ਉਹ ਹੀ ਯਾਦ ਹਿਰਦੇ ਅੰਦਰ ਬਣ ਕੇ ਬੈਠ ਜਾਂਦੀ ਹੈ, ਅਤੇ ਜ਼ਿੰਦਗੀ ਭਰ ਉਸੇ ਵੱਲ ਹੀ ਧਿਆਨ ਟਿਕਿਆ ਰਹਿੰਦਾ ਹੈ।
ਤੇ ਜੇ ਮਹਾਰਾਜ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਦਾ ਹੈ, ਜਿਨ੍ਹਾਂ ਨੇ ਵਾਹਿਗੁਰੂ ਸ਼ਬਦ ਦਾ ਅਭਿਆਸ ਕੀਤਾ ਹੈ, ਤਿਨਾਂ ਦੀ ਸੁਭਾਵਿਕ ਹੀ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਜੁੜ ਗਈ ਹੈ। ਉਹਨਾਂ ਦੀ ਚਿੱਤ ਬਿਰਤੀ ਪਰਮਾਤਮਾ ਦੇ ਚਰਨਾਂ ਵਿੱਚ ਇਕਾਗਰ ਹੋਈ ਰਹਿੰਦੀ ਹੈ। ਵਾਹੋ ਵਾਹੋ ਕਰਮੀ ਬੋਲੇ ਬੋਲਾਏ। ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਵਾਹੋ ਅਚਰਜ, ਵਾਹੋ ਹੈਰਾਨੀਜਨਕ, ਅਚੰਭੇ ਦਾ ਪਰਮਾਤਮਾ ਦਾ ਸਰੂਪ ਹੈ। ਇਹ ਆਪਣੀ ਰਸਨਾ ਤੋਂ ਜੋ ਬਾਰ-ਬਾਰ ਉਚਾਰਨ ਕਰਨਾ ਹੈ, ਇਹ ਸਾਧ ਸੰਗਤ ਜੀ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਪ੍ਰਾਪਤ ਹੁੰਦਾ ਹੈ। ਬੋਲੇ ਆਪ ਬੋਲਣਾ ਤੇ ਬੁਲਾਏ ਹੋਰਾਂ ਤੋਂ ਬੁਲਾਉਣਾ, ਆਪ ਜਪਣਾ ਤੇ ਹੋਰਾਂ ਤੋਂ ਪ੍ਰੇਰਿਤ ਕਰ ਕਰਕੇ ਜਪਾਉਣਾ, ਇਹ ਪੂਰਬਲੇ ਸਾਧ ਸੰਗਤ ਜੀ ਨਿਸ਼ਕਾਮ ਕਰਮਾਂ ਦੀ ਨਿਸ਼ਾਨੀ ਹੈ। ਨਹੀਂ ਤਾਂ ਕੋਈ ਕਿਸੇ ਦਾ ਮੰਤਰ ਕਰੀ ਜਾਂਦਾ ਹੈ, ਕੋਈ ਕਿਸੇ ਤੋਂ ਜਾਪ ਲੈ ਕੇ ਜਾਪ ਜਪੀ ਜਾਂਦਾ ਹੈ, ਕੋਈ ਕਿਸੇ ਤੋਂ ਕਹਿੰਦਾ ਕਿ ਮੈਂ ਮੰਤਰ ਲੈ ਲਿਆ, ਕੋਈ ਕਿਸੇ ਤੋਂ ਕਹਿੰਦਾ ਕਿ ਮੈਂ ਨਾਮ ਦੀ ਦਾਤ ਲੈ ਲਈ। ਪਰ ਪੂਰੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਆਪ ਨਾਮ ਜਪਣਾ ਤੇ ਜੀਵਾਂ ਤੋਂ ਪ੍ਰੇਰਿਤ ਕਰ ਕਰਕੇ ਜਪਾਉਣਾ। ਹਜ਼ੂਰ ਕਹਿੰਦੇ ਪੂਰਬਲੇ ਜਿਨ੍ਹਾਂ ਦੇ ਭਾਗ ਜਾਗੇ ਆ ਨਾ, ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟਿਆ, ਉਹਨਾਂ ਨੂੰ ਇਹ ਅਮੋਲਕ ਦਾਤ ਜੀਵਨ ਦੇ ਵਿੱਚ ਪ੍ਰਾਪਤ ਹੋਈ ਹੈ। ਬਿਨਾਂ ਭਾਗਾਂ ਤੋਂ ਪਰਮੇਸ਼ਰ ਦੇ ਨਾਮ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਸਾਧ ਸੰਗਤ ਜੀ, ਮਨੁੱਖ ਜ਼ਿੰਦਗੀ ਭਰ ਕਿੰਨੀਆਂ ਟੱਕਰਾਂ ਮਾਰਦਾ ਰਹਿੰਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਰਹਿੰਦਾ ਹੈ। ਪਰ ਜਦੋਂ ਭਾਗ ਜਾਗਦੇ ਆ ਨਾ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਵਿਧ ਬਣ ਜਾਂਦੀ ਹੈ ਤੇ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਗੁਰੂ ਵਾਲਾ ਬਣ ਕੇ ਮੂਲ ਮੰਤਰ ਗੁਲ ਮੰਤਰ ਦੀ ਦਾਤ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਕਰਕੇ ਖੰਡੇ ਬਾਟੇ ਦੀ ਪਾਹੁਲ ਛਕ ਲੈਂਦਾ ਹੈ, ਪੰਜਾਂ ਕਕਾਰਾਂ ਦਾ ਧਾਰਨੀ ਬਣ ਜਾਂਦਾ ਹੈ, ਨਿਤਨੇਮ ਦਾ ਰਹਿਤ ਮਰਜ਼ਾਦਾ ਦੀ ਪਰਪੱਕਤਾ ਬਣਾ ਲੈਂਦਾ ਹੈ। ਮਹਾਰਾਜ ਕਹਿੰਦੇ ਫਿਰ ਐਸੀ ਵਿਧ ਜੀਵਨ ਦੇ ਅੰਦਰ ਬਣ ਜਾਂਦੀ, ਪਤਾ ਹੀ ਨਹੀਂ ਚੱਲਦਾ। ਸਾਧ ਸੰਗਤ ਜੀ, ਕਿੰਨੇ ਐਸੇ ਗੁਰਮੁਖ ਪਿਆਰੇ ਐ ਜਿਨ੍ਹਾਂ ਦੇ ਨਾਲ ਮਿਲ ਕਰਕੇ ਬੜਾ ਸਾਧ ਸੰਗਤ ਜੀ ਹੈਰਾਨੀ ਵੀ ਹੁੰਦੀ ਹੈ ਕਿ ਪਹਿਲਾ ਜੀਵਨ ਉਹਨਾਂ ਦਾ ਕਿਦਾਂ ਦਾ ਸੀਗਾ। ਪਤਿਤ ਪੁਣ ਅਤੇ ਨਸ਼ਿਆਂ ਦੇ ਵਿੱਚ ਗਲਤਾਨ, ਇਉਂ ਕਹਿ ਲਈਏ ਕਿ ਨਰਕ ਭਰੀ ਜ਼ਿੰਦਗੀ ਜਿਉਂਦੇ ਪਏ ਸਨ ਗੁਰੂ ਵਾਲੇ ਬਣਨੇ ਤੋਂ ਪਹਿਲਾਂ। ਤੇ ਜਦੋਂ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕੀਤੀ ਹੈ, ਸਾਬਤ ਸੂਰਤ ਹੋ ਗਏ ਨੇ, ਪੰਜਾਂ ਕਕਾਰਾਂ ਦੇ ਨਿਤਨੇਮ ਦੇ ਧਾਰਨੀ ਬਣ ਗਏ ਨੇ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਲਈ, ਫਿਰ ਗੁਰ ਮਰਜ਼ਾਦਾ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਿਆ। ਤੇ ਸੰਗਤ ਜੀ, ਕਿੰਨਾ ਸੋਹਣਾ ਉਹਨਾਂ ਨੂੰ ਪ੍ਰਮਾਤਮਾ ਨੇ ਸਰੂਪ ਬਖਸ਼ਿਸ਼ ਕੀਤਾ, ਉਹ ਪਹਿਚਾਣੇ ਨਹੀਂ ਜਾਂਦੇ ਕਿ ਇਹ ਪਹਿਲਾਂ ਵਾਲੇ ਸਿੱਖ ਆ। ਇਹ ਤਾਂ ਪਹਿਲਾਂ ਨਸ਼ਿਆਂ ਵਿੱਚ ਗਲਤਾਨ ਸਨ, ਪਤਿਤ ਪੁਣੇ ਦੇ ਵਿੱਚ ਗਲਤਾਨ ਸਨ, ਉਹ ਪਹਿਚਾਣ ਹੀ ਨਹੀਂ ਆਉਂਦੀ ਕਿੰਨਾ ਸੋਹਣਾ ਪ੍ਰਮਾਤਮਾ ਨੇ ਉਹਨਾਂ ਨੂੰ ਸਰੂਪ ਬਖਸ਼ਿਸ਼ ਕੀਤਾ ਹੈ। ਤੇ ਗਰੀਬ ਨਵਾਜ ਮਹਾਰਾਜ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਹਜੂਰ ਨੇ ਇਹ ਰਤਨਾਮਿਆਂ ਦੇ ਅੰਦਰ ਜੋ ਬਚਨ ਉਚਾਰਨ ਕੀਤੇ ਹੈ ਨਾ, ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਕਹਿੰਦੇ ਖਾਲਸਾ ਸਾਡਾ ਖਾਸ ਸਰੂਪ ਹੈ। ਜਦੋਂ ਖਾਲਸਾ ਹੀ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ ਹੈ, ਮਹਾਰਾਜ ਜੀ ਦੀ ਬਖਸ਼ੀ ਹੋਈ ਮਰਜ਼ਾਦਾ ਨੂੰ ਜੀਵਨ ਦੇ ਵਿੱਚ ਗ੍ਰਹਿਣ ਕਰ ਲੈਂਦਾ ਹੈ, ਤੇ ਫਿਰ ਸਤਿਗੁਰੂ ਜੀ ਆਪਣਾ ਪ੍ਰਤਾਪ ਬਖਸ਼ਿਸ਼ ਕਰਦੇ ਹਨ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰਾਂ ਇਨ ਕੀ ਪ੍ਰਤੀਤ। ਜਦੋਂ ਤੱਕ ਖਾਲਸਾ ਤਿਆਰ ਪਰ ਤਿਆਰ ਰਹਿੰਦਾ, ਮਹਾਰਾਜ ਕਹਿੰਦੇ ਸੀ ਸਾਰਾ ਆਪਣਾ ਤੇਜ ਪ੍ਰਤਾਪ ਖਾਲਸੇ ਨੂੰ ਬਖਸ਼ਿਸ਼ ਕਰਦੇ ਹਾਂ। ਤੇ ਜਦੋਂ ਵਿਪਰਾਂ ਵਾਲੀ ਬ੍ਰਾਹਮਣਾਂ ਵਾਲੀ ਰੀਤੀ ਨੂੰ ਧਾਰਨ ਕਰ ਲੈਂਦਾ, ਫਿਰ ਸਾਨੂੰ ਕਹਿੰਦੇ ਦਾ ਕੋਈ ਭਰੋਸਾ ਨਹੀਂ ਹੈ। ਇਹ ਮਹਾਰਾਜ ਸਤਿਗੁਰੂ ਜੀ ਜਦੋਂ ਕਿਰਪਾ ਕਰ ਦਿੰਦੇ ਐ, ਪਤਾ ਨਹੀਂ ਚੱਲਦਾ ਕਿਹੜੇ ਸਮੇਂ ਸਾਧ ਸੰਗਤ ਜੀ ਵਿਧ ਬਣ ਜਾਂਦੀ ਹੈ, ਤੇ ਜੀਵ ਸੰਸਾਰ ਦੇ ਪੱਖ ਤੋਂ ਹਟ ਕੇ ਪਾਸਾ ਵੱਟ ਕੇ ਤੇ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਇਸ ਲਈ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਕਹਿੰਦੇ ਹਨ, ਐ ਗੁਰਸਿੱਖੋ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਜਾਣਾ ਕੀਤਾ ਹੈ, ਪੂਰਬਲੇ ਨਿਸ਼ਕਾਮ ਕਰਮ ਜਿਨ੍ਹਾਂ ਦੇ ਭਾਗ ਜਾਗੇ ਹਨ, ਤਿਨਾਂ ਨੇ ਮਹਾਰਾਜ ਸਾਹਿਬ ਜੀ ਤੋਂ ਨਾਮ ਦੀ ਦਾਤ ਲੈ ਕੇ ਆਪ ਨਾਮ ਜਪਿਆ ਹੈ ਅਤੇ ਹੋਰਾਂ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਇਆ,
ਹੋਰ ਸੰਸਾਰ ਦੇ ਭੁੱਲੇ ਭਟਕੇ ਹੋ ਜੀਵਾਂ ਦਾ ਵੀ ਭਲਾ ਕਰ ਦਿੱਤਾ ਹੈ। ਵਾਹੋ ਵਾਹੋ ਕਰਤਿਆ ਸੋਭਾ ਪਾਏ। ਤੇ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕੀਤਾ ਹੈ ਤਿਨਾਂ ਨੇ ਸੱਚੀ ਸੋਭਾ ਪ੍ਰਾਪਤ ਕਰ ਲਈ ਹੈ। ਜਿਨ੍ਹਾਂ ਨੇ ਜੀਵਨ ਦੇ ਅੰਦਰ ਹੇ ਪ੍ਰਮਾਤਮਾ ਤੂੰ ਅਚਰਜ ਹੈ, ਹੇ ਪ੍ਰਮਾਤਮਾ ਜੀ ਆਪ ਜੀ ਦਾ ਹੈਰਾਨੀਜਨਕ ਸਰੂਪ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਤਿਨਾਂ ਨੇ ਸੱਚੀ ਸੋਭਾ ਪਾਈ ਹੈ। ਸਾਧ ਸੰਗਤ ਜੀ ਦੁਨਿਆਵੀ ਸੋਭਾ ਕੇਵਲ 4 ਕੁ ਦਿਨਾਂ ਦੀ ਹੈ। ਸੰਸਾਰ ਦੇ ਲੋਕ ਕਰਦੇ ਨੇ ਫਿਰ ਕੋਈ ਨਹੀਂ ਚੇਤੇ ਕਰਦਾ, ਪਰ ਗੁਰਮੁਖਾਂ ਦੀ ਜੋ ਸੋਭਾ ਹੈ ਰਹਿੰਦੀ ਜੁੰਦੀਆਂ ਤੱਕ ਸੰਸਾਰ ਦੇ ਅੰਦਰ ਰਹੇਗੀ। ਜੋ ਪਹਿਲਾਂ ਵੀ ਸੀ ਅੱਜ ਵੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੁੰਦੀ ਰਹੇਗੀ ਜਿਨ੍ਹਾਂ ਨੇ ਵਾਹਿਗੁਰੂ ਸ਼ਬਦ ਦਾ ਅਭਿਆਸ ਕੀਤਾ ਹੈ। ਨਾਨਕ ਵਾਹੋ ਵਾਹੋ ਸਤਿ ਰਜਾਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਐ ਗੁਰਸਿੱਖੋ ਇਹ ਪ੍ਰਮਾਤਮਾ ਜੀ ਦੀ ਆਗਿਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਕਿ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ 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 ਸ਼ਬਦ ਨੂੰ ਉਚਾਰਨ ਕਰਨਾ। ਜਿਤਨੀ ਵੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਸਾਧ ਸੰਗਤ ਜੀ ਸਾਰਾ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਹੁਕਮ ਹੈ। ਪਹਿਲੇ ਜਾਮੇ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਮਹਾਰਾਜ ਕਹਿੰਦੇ ਉਸੇ ਤਰ੍ਹਾਂ ਅਸੀਂ ਸੰਸਾਰ ਦੇ ਅੰਦਰ ਗਿਆਨ ਦਾ ਵਰਤਾ ਰਹੇ ਹਾਂ ਜਿਵੇਂ ਅਕਾਲ ਪੁਰਖ ਪ੍ਰਮਾਤਮਾ ਜੀ ਤੋਂ ਸਾਨੂੰ ਹੁਕਮ ਆ ਰਿਹਾ ਹੈ। ਜਿਵੇਂ ਪ੍ਰਮਾਤਮਾ ਦੀ ਰਜ਼ਾ ਹੈ, ਜਿਵੇਂ ਪਰਮੇਸ਼ਰ ਦੀ ਆਗਿਆ ਹੈ, ਤਿਵੇਂ ਹੀ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਜੀਵਾਂ ਨੂੰ ਗਿਆਨ ਦੀ ਪ੍ਰਾਪਤੀ ਕਰਾ ਰਹੇ ਹਾਂ। ਤੇ ਮਹਾਰਾਜ ਸਤਿਗੁਰੂ ਜੀ ਨੇ ਸਮੁੱਚੀ ਗੁਰਬਾਣੀ ਅੰਦਰ ਪ੍ਰਮਾਤਮਾ ਜੀ ਦਾ ਹੀ ਹੁਕਮ ਸੰਸਾਰ ਦੇ ਜੀਵਾਂ ਨੂੰ ਸੁਣਾਵਣਾ ਕੀਤਾ। ਜਿਤਨੇ ਵੀ ਸੰਸਾਰ ਭਰ ਦੇ ਜੀਵਾਂ ਦਾ ਭਲਾ ਕੀਤਾ ਸੋ ਇਸ ਲਈ ਮਹਾਰਾਜ ਕਹਿੰਦੇ ਨਾਨਕ ਵਾਹੋ ਵਾਹੋ ਸਤਿ ਰਜਾਏ। ਇਹ ਸੱਚੇ ਪ੍ਰਮਾਤਮਾ ਦੀ ਰਜ਼ਾ ਹੈ। ਹੇ ਜੀਵਾ ਜੋ ਗਰੀਬ ਨਵਾਜ ਸਤਿਗੁਰਾਂ ਨੇ ਮਰਜ਼ਾਦਾ ਬਖਸ਼ਿਸ਼ ਕੀਤੀ ਉਹਨੂੰ ਸਤ ਕਰਕੇ ਮੰਨਣਾ ਕਰ। ਕਦੇ ਵੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਉਲੰਘਣਾ ਨਾ ਕਰ। ਕਦੇ ਵੀ ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨਾਂ ਤੇ ਸ਼ੱਕ ਨਾ ਕਰ। ਕਦੇ ਵੀ ਕੋਈ ਸ਼ਿਕਵਾ ਨਾ ਕਰ, ਕੋਈ ਸ਼ੰਕਾ ਨਾ ਮਨ ਵਿੱਚ ਬਣਾ। ਜੋ ਸਤਿਗੁਰੂ ਜੀ ਬਚਨ ਕਰਦੇ ਉਹਨੂੰ ਸਤ ਕਰਕੇ ਮੰਨ, ਮਹਾਰਾਜ ਸਾਹਿਬ ਜੀ ਤੈਨੂੰ ਆਪਣਾ ਬਣਾ ਲੈਣਗੇ। ਕਿਉਂਕਿ ਹਜੂਰ ਦੇ ਮੁਖ ਵਾਕ ਹਨ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ। ਜਿਹੜਾ ਗੁਰੂ ਕੀ ਆਗਿਆ ਵਿੱਚ ਸਤ ਕਰਕੇ ਮੰਨਦਾ ਹੈ ਨਾ, ਮਹਾਰਾਜ ਉਹਨੂੰ ਆਪਣਾ ਸਖਾ ਬਣਾ ਲੈਂਦੇ ਨੇ, ਆਪਣਾ ਭਰਾ ਬਣਾ ਲੈਂਦੇ ਨੇ, ਆਪਣਾ ਸਪੁੱਤਰ ਬਣਾ ਲੈਂਦੇ ਨੇ। ਗਰੀਬ ਨਵਾਜ ਸਤਿਗੁਰੂ ਜੀ ਕਿੰਨਾ ਮਾਣ ਉਹਨਾਂ ਸਿੱਖਾਂ ਨੂੰ ਬਖਸ਼ਦੇ ਆ ਜੋ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦੇ ਹਨ। ਨਾਲ ਇਹ ਵੀ ਬਚਨ ਕਰ ਦਿੱਤਾ, ਆਪਣੇ ਭਾਣੇ ਜੋ ਚੱਲਿਆ ਭਾਈ ਵਿਛੜ ਚੋਟਾ ਖਾਵੇ। ਜਿਹੜਾ ਮਨ ਮਤਾਂ ਕਰਦਾ ਹੈ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਨਹੀਂ ਮੰਨਦਾ, ਉਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਕਰਕੇ ਜਮਾਂ ਦੀਆਂ ਚੋਟਾਂ ਖਾਂਦਾ ਹੈ, ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ ਹੈ, ਭਟਕਦਾ ਰਹਿੰਦਾ ਹੈ। ਐਸੀ ਉਹਨਾਂ ਬੇਮੁਖਾਂ ਜੀਵਾਂ ਦੀ ਹਾਲਤ ਬਣਦੀ ਹੈ। ਇਸ ਲਈ ਮਹਾਰਾਜ ਕਹਿੰਦੇ ਸਤ ਰਜਾਏ। ਸੱਚੇ ਪਰਮੇਸ਼ਰ ਦੀ ਇਰਾਦਾ ਜਾਣ ਕਰਕੇ ਵਾਹਿਗੁਰੂ ਸ਼ਬਦ ਉਚਾਰਨ ਕਰ। ਮਹੱਲਾ ਤੀਜਾ। ਵਾਹੋ ਵਾਹੋ ਬਾਣੀ ਸੱਚ ਹੈ। ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਐ ਗੁਰਸਿੱਖੋ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੀ ਨਾਮ ਬਾਣੀ ਸਦੀਵੀ ਕਾਲ ਲਈ ਸਤ ਹੈ। ਜਿਵੇਂ ਪ੍ਰਮਾਤਮਾ ਸਤ ਸਰੂਪ ਹੈ, ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਵੀ ਸਦਾ ਰਹਿਣ ਵਾਲਾ ਸਤ ਸਰੂਪ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਦਾ ਰਹਿਣ ਵਾਲਾ ਹੈ। ਸਾਧ ਸੰਗਤ ਜੀ ਜੋ ਪਰਮੇਸ਼ਰ ਦਾ ਨਾਮ ਜਪਦੇ ਆ ਨਾ, ਉਹ ਵੀ ਸਦਾ ਲਈ ਅਮਰ ਹੋ ਜਾਂਦੇ ਹਨ। ਉਹਨਾਂ ਨੂੰ ਫਿਰ ਬਾਰ-ਬਾਰ ਸੰਸਾਰ ਦੇ ਅੰਦਰ ਟੇਢੀਆਂ ਜੂਨਾਂ ਦੇ ਵਿੱਚ ਨਹੀਂ ਪੈਣਾ ਪੈਂਦਾ। ਉਹਨਾਂ ਨੂੰ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਨਹੀਂ ਲਟਕਣਾ ਪੈਂਦਾ। ਬਾਰ-ਬਾਰ ਜਨਮ ਧਾਰਨ ਕਰਕੇ ਮੌਤ ਦੇ ਮੂੰਹ ਵਿੱਚ ਨਹੀਂ ਪੈਣਾ ਪੈਂਦਾ। ਜੋ ਪਰਮਾਤਮਾ ਦਾ ਨਾਮ ਜਪ ਲੈਂਦੇ ਹਨ,
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ, ਵਾਹੋ ਵਾਹੋ ਬਾਣੀ ਸੱਚ ਹੈ, ਉਹਨਾਂ ਨੇ ਨਿਸ਼ਚੈ ਕਰਕੇ ਜਾਣਦੇ ਆ ਮਹਾਰਾਜ ਆਪ ਜੀ ਦੀ ਅੰਮ੍ਰਿਤਮਾਈ ਰੱਬੀ ਬਾਣੀ ਮਹਾਰਾਜ ਜੋ ਗੁਰਬਾਣੀ ਵੀ ਸਦੀਵੀ ਕਾਲ ਦੇ ਸੱਚ ਹੈ। ਜਿਸ ਪਾਵਨ ਗੁਰਬਾਣੀ ਦੇ ਪਰਥਾਏ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਅੰਦਰ ਬਚਨ ਉਚਾਰਨ ਕੀਤੇ ਹਨ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਮਹਾਰਾਜ ਕਹਿੰਦੇ ਆ ਗੁਰਸਿੱਖੋ ਇਹ ਸੱਚੀ ਬਾਣੀ ਹੈ। ਸਭ ਸੰਸਾਰ ਭਰ ਦੇ ਬਾਣੀਆਂ ਦੇ ਨਾਲੋਂ ਸ਼੍ਰੋਮਣੀ ਤੇ ਪਰਮ ਬਾਣੀ ਹੈ। ਇਸ ਨੂੰ ਪਿਆਰ ਵਿੱਚ ਭਿੱਜ ਕਰਕੇ ਗਾਉਣਾ ਕਰੋ, ਇੱਕ ਚਿਤ ਹੋ ਕਰਕੇ ਰੱਬੀ ਬਾਣੀ ਨੂੰ ਗਾਵਣਾ ਕਰੋ, ਕਿਉਂਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਬਿਨਾ ਹੋਰ ਜਿੰਨੀਆਂ ਵੀ ਸੰਸਾਰ ਦੀਆਂ ਬੋਲ ਬਾਣੀਆਂ ਨੇ ਉਹ ਕੱਚੀਆਂ ਹਨ, ਉਹ ਸਦਾ ਰਹਿਣ ਵਾਲੀਆਂ ਨਹੀਂ ਹਨ। ਉਹ ਸਾਧ ਸੰਗਤ ਜੀ ਕੱਚ ਦੀ ਤਰ੍ਹਾਂ ਕੱਚੀਆਂ ਨੇ। ਪਰ ਅੰਮ੍ਰਿਤਮਈ ਜੋ ਗੁਰੂ ਕੀ ਬਾਣੀ ਪਾਵਨ ਗੁਰਬਾਣੀ ਹੈ, ਇਹ ਸਦੀਵੀ ਕਾਲ ਲਈ ਸਤ ਹੈ, ਜੁਗੋ ਜੁਗ ਅਟਲ ਹੈ, ਅਮਰ ਹੈ। ਤੇ ਜੋ ਨਿਸ਼ਚੈ ਕਰਕੇ ਜਾਣ ਲੈਂਦਾ ਉਹਦੇ ਫਿਰ ਹਿਰਦੇ ਅੰਦਰ ਵਿਸ਼ਵਾਸ ਵੱਧ ਜਾਂਦਾ ਹੈ। ਮਹਾਰਾਜ ਆਪ ਜੀ ਦੀ ਨਾਮ ਬਾਣੀ ਸਦਾ ਸਤ ਰਹਿਣ ਵਾਲੀ ਹੈ। ਗੁਰਮੁਖ ਲੱਦੀ ਭਾਲ। ਫਿਰ ਇਹ ਪ੍ਰਾਪਤ ਕਿੱਥੋਂ ਹੋਈ ਹੈ, ਲੱਦੀ ਕਿੱਥੋਂ ਲੱਭਣਾ ਕੀਤੀ ਹੈ? ਗੁਰਮੁਖਾਂ ਦੀ ਸੰਗਤ ਕਰਕੇ ਜਾਂ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਦੀ ਪ੍ਰਾਪਤੀ ਕਰਕੇ ਸਮਝ ਲੱਗੀ ਮਹਾਰਾਜ ਆਪ ਜੀ ਦੀ ਬਾਣੀ ਸਦੀਵੀ ਕਾਲ ਦੇ ਸਤ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤ ਸਰੂਪ ਹੈ, ਸਤ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਵਰੂਪ ਹੈ। ਤੁਰ ਆਈ ਹੋਈ ਐਸੀ ਰੱਬੀ ਬਾਣੀ ਹੈ, ਸਭ ਚਿੰਤਾਵਾਂ ਨੂੰ ਮਿਟਾਉਣ ਵਾਲੀ ਅੰਮ੍ਰਿਤਮਈ ਗੁਰੂ ਕੀ ਬਾਣੀ ਹੈ। ਜੋ ਵੀ ਪ੍ਰਾਣਾ ਧਾਰੀ ਜੀਵ ਇਸ ਪਾਵਨ ਬਾਣੀ ਨੂੰ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ, ਉਹ ਸਾਧ ਸੰਗਤ ਜੀ ਗੁਰਬਾਣੀ ਸਰੂਪ ਹੀ ਹੋ ਜਾਂਦਾ ਹੈ। ਇਹ ਸ਼ਬਦ ਨੂੰ ਜੀਵਨ ਦੇ ਕਮਾ ਲੈਂਦਾ, ਉਹ ਸ਼ਬਦ ਸਰੂਪ ਹੀ ਹੋ ਜਾਂਦਾ ਹੈ। ਐਸੇ ਮਹਾਰਾਜ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਾਪਤ ਹੁੰਦੀ ਹੈ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਨਾਮ ਬਾਣੀ ਹੈ। ਵਾਹੋ ਵਾਹੋ ਸਬਦੇ ਉਚਰੈ। ਹੇ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕਰਿਆ ਕਰ। ਮਹਾਰਾਜ ਕਹਿੰਦੇ ਵਾਹੋ ਹੈਰਾਨੀ ਜਨਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰ। ਵਾਹੋ ਵਾਹੋ ਹਿਰਦੈ ਨਾਲ। ਕਿਉਂਕਿ ਵਾਹੋ ਹੈਰਾਨੀ ਜਨਕ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਸਦਾ ਹਿਰਦੇ ਦੇ ਨਾਲ ਵਸਦਾ ਹੈ। ਅਥਵਾ ਜਿਨ੍ਹਾਂ ਨੇ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕੀਤਾ, ਸਾਧ ਸੰਗਤ ਜੀ ਫਿਰ ਉਹਨਾਂ ਦੇ ਹਿਰਦੇ ਦੇ ਨਾਲ ਪਰਮੇਸ਼ਰ ਦਾ ਵਾਹਿਗੁਰੂ ਸ਼ਬਦ ਵਸ ਗਿਆ ਹੈ। ਭਾਵ ਪਹਿਲਾਂ ਬੋਲ ਕੇ ਕੰਨਾਂ ਦੇ ਨਾਲ ਸੁਣ ਕੇ ਹੀ ਸ਼ਬਦ ਦਾ ਅਭਿਆਸ ਕਰਨਾ ਪੈਂਦਾ ਹੈ। ਜਿਵੇਂ ਜਿਵੇਂ ਅਭਿਆਸ ਕਰਦਾ ਹੈ ਤਿਵੇਂ ਤਿਵੇਂ ਸਾਧ ਸੰਗਤ ਜੀ ਹਿਰਦੇ ਅੰਦਰ ਪਰਮੇਸ਼ਰ ਦਾ ਸਿਮਰਨ ਨਿਵਾਸ ਕਰੀ ਜਾਂਦਾ ਹੈ। ਜਿਵੇਂ ਜਿਵੇਂ ਕੰਨਾਂ ਤੋਂ ਸੁਣਦਾ, ਰਸਨਾ ਤੋਂ ਉੱਚੀ ਆਵਾਜ਼ ਦੀ ਵਜੇ ਬੜੇ ਪਿਆਰ ਦੇ ਵਿੱਚ ਭਿੱਜ ਕਰਕੇ ਬੋਲਦਾ, ਉਚਾਰਨ ਕਰਦਾ ਹੈ, ਤਿਵੇਂ ਤਿਵੇਂ ਜੀਵ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਦਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਜਪਿਆ ਨਾ ਪਿਆਰ ਦੇ ਵਿੱਚ ਭਿੱਜ ਕੇ, ਉਹਨਾਂ ਦੇ ਹਿਰਦੇ ਦੇ ਨਾਲ ਜਾ ਕੇ ਵਸ ਗਿਆ, ਹਿਰਦੇ ਅੰਦਰ ਨਿਵਾਸ ਕਰ ਲਿਆ ਹੈ। ਫਿਰ ਉਹਨਾਂ ਗੁਰਮੁਖਾਂ ਨੂੰ ਕਦੇ ਵੀ ਹਿਰਦਿਓਂ ਵਿਸਰਦਾ ਨਹੀਂ ਹੈ, ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਦੇ ਹਨ। ਵਾਹੋ ਵਾਹੋ ਕਰਤਿਆ ਹਰ ਪਾਇਆ। ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਤਿਨਾਂ ਨੇ ਸਾਧ ਸੰਗਤ ਜੀ ਪਰਮੇਸ਼ਰ ਨੂੰ ਪਾਇਆ ਹੈ। ਨਾਮੀ ਪਰਮਾਤਮਾ ਨੂੰ ਨਾਮ ਜਪਣ ਵਾਲਿਆਂ ਨੇ ਹੀ ਪਾਇਆ ਹੈ। ਵਾਹਿਗੁਰੂ ਦੀ ਨਾਮ ਸਾਧਨਾ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਸਹਜੇ ਗੁਰਮੁਖ ਭਾਲ। ਉਹਨਾਂ ਗੁਰਮੁਖਾਂ ਨੂੰ ਸਹਜੇ ਸੁਤੇ ਸਿੱਧ ਹੀ ਪਰਮੇਸ਼ਰ ਦਾ ਸਰੂਪ ਭਾਲ ਦੇ ਵਿੱਚ ਆ ਗਿਆ, ਪਹਿਚਾਨ ਹੋ ਗਈ ਹੈ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਸਾਧ ਸੰਗਤ ਜੀ ਮਨੁੱਖ ਕਿੰਨੇ ਯਤਨ ਕਰਦਾ ਰਹਿੰਦਾ ਹੈ, ਪਰ ਹਰ ਇੱਕ ਯਤਨ ਦੇ ਵਿੱਚ ਅਸਫਲ ਰਹਿੰਦਾ ਹੈ। ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਦੀ ਕਦੇ ਸਫਲਤਾ ਨਹੀਂ ਪਾਉਂਦਾ। ਕਿੰਨੇ ਕਿੰਨੇ ਜੀਵਨ ਦੇ ਅੰਦਰ ਯਤਨ ਕਰਦਾ ਹੈ, ਬਹੁਤੇ ਸਾਧਨ ਵੀ ਕਰਦਾ ਹੈ, ਕਈ ਕਈ ਤਰ੍ਹਾਂ ਦੇ ਕਰਮ ਕਾਂਡ ਵੀ ਕਰਦਾ ਹੈ। ਭਰਮਾਂ ਦਾ ਸ਼ਿਕਾਰ ਹੋ ਕਰਕੇ ਵਹਿਮਾਂ ਭਰਮਾਂ ਵਿੱਚ ਪੈ ਕੇ ਦਰ ਦਰ ਤੇ ਨੱਕ ਵੀ ਰਗੜਦਾ ਰਹਿੰਦਾ ਹੈ, ਪਰ ਫਿਰ ਵੀ ਅਸਫਲ ਰਹਿੰਦਾ ਹੈ।
ਜਦੋਂ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਨਾ, ਪ੍ਰਮਾਤਮਾ ਦੀ ਦਇਆ ਦ੍ਰਿਸ਼ਟੀ ਹੁੰਦੀ, ਤਾਂ ਪਰਮੇਸ਼ਰ ਦਾ ਸਿਮਰਨ ਦੇ ਨਾਲ ਜੁੜਦਾ ਹੈ ਤੇ ਸਿਮਰਨ ਕਰਕੇ ਹੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਉਹਨਾਂ ਨੂੰ ਫਿਰ ਸੁਭਾਵਕ ਹੀ ਵਾਹਿਗੁਰੂ ਜੀ ਦੇ ਸਰੂਪ ਦੀ ਭਾਲ ਹੋ ਗਈ, ਪਹਿਚਾਣ ਹੋ ਗਈ। ਨਹੀਂ ਤੇ ਪਤਾ ਨਹੀਂ ਪਹਿਲਾਂ ਕਿੰਨੇ ਕੁ ਜਨਮ ਸੰਸਾਰ ਦੇ ਅੰਦਰ ਧਾਰਨ ਕੀਤੇ ਸਨ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਨੇ ਭੱਟ ਜਨ ਅੰਮ੍ਰਿਤਸਰ ਸਾਹਿਬ, ਤੇ ਆ ਕੇ ਬੇਨਤੀ ਕਰਦੇ ਨੇ, ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰਨੇ ਤੋਂ ਪਹਿਲਾਂ ਹੇ ਗਰੀਬ ਨਵਾਜ ਕਿੰਨਾ ਸਮਾਂ ਸੀ ਦਰ ਦਰ ਤੇ ਠੋਕਰਾਂ ਖਾਂਦੇ ਰਹੇ ਸਾਂ। ਮਹਾਰਾਜ ਬਾਰ-ਬਾਰ ਜਨਮ ਧਾਰਨ ਕਰਦੇ ਰਹੇ। ਹੇ ਗਰੀਬ ਨਵਾਜ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਣਾ ਵਿੱਚ ਪੈ ਕਰਕੇ ਭਟਕਦੇ ਰਹੇ ਸਾਂ। ਪਰ ਜੋ ਕੁਝ ਮਹਾਰਾਜ ਸੰਸਾਰ ਦੇ ਅੰਦਰ ਉਹਨਾਂ ਦਾ ਮਾਣ, ਉਹਨਾਂ ਦਾ ਸਤਿਕਾਰ, ਸੋਭਾ ਸੁਣਦੇ ਸੀ, ਉਹ ਕੁਝ ਜਾ ਕੇ ਸਾਨੂੰ ਪ੍ਰਾਪਤ ਨਹੀਂ ਸੀ ਹੁੰਦਾ। ਕਹਿਣੀ ਤਾਂ ਸੀ ਪਰ ਰਹਿਣੀ ਨਹੀਂ ਸੀ ਉਹਨਾਂ ਦੇ ਪਾਸ। ਮਹਾਰਾਜ ਕਥਨੀ ਤਾਂ ਸੀ ਪਰ ਮਰਜ਼ਾਦਾ, ਕੋਈ ਸੰਜਮ, ਜੀਵਨ ਦੀ ਸਫਲਤਾ ਦੇ ਬਾਬਤ ਮਹਾਰਾਜ ਕੁਝ ਵੀ ਉਹਨਾਂ ਦੇ ਪੱਲੇ ਨਹੀਂ ਸੀਗਾ। ਕਿਉਂਕਿ ਵਿਖਾਵਾ ਦੇਖ ਕਰਕੇ ਸਾਧ ਸੰਗਤ ਜੀ ਅਸੀਂ ਭਰਮ ਜਾਂਦੇ ਆ। ਮਹਾਰਾਜ ਕਹਿੰਦੇ ਭੱਟ ਜਨਾਂ ਨੇ ਵੀ ਇਹੋ ਹੀ ਆ ਕਰਕੇ ਬੇਨਤੀ ਕਰਕੇ ਦੱਸਿਆ, ਮਹਾਰਾਜ ਬਰਸ ਏਕ ਹਉ ਫਿਰਿਓ ਕਿਨੈ ਨਾ ਪਰਚਉ ਲਾਇਓ, ਕਹਿਤੇ ਕਹਿਤੀ ਸੁਨੀ ਰਹਿਤ ਕੋ ਖੁਸ਼ੀ ਨਾ ਆਇਓ। ਮਹਾਰਾਜ ਰਹਿਣੀ ਨਹੀਂ ਸਾਨੂੰ ਕਿਤੇ ਵੀ ਪ੍ਰਾਪਤ ਹੋ ਸਕੀ। ਫਿਰ ਹੈ ਗਰੀਬ ਨਵਾਜ ਹਰ ਨਾਮ ਛੋੜ ਦੂਜਾ ਲੱਗੇ, ਤਿੰਨ ਕੇ ਗੁਣ ਹਉ ਕਿਆ ਕਹਾਓ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰਖਹਿ ਤਿਵ ਰਹਾਓ। ਭੱਟ ਭਿਖਾ ਜੀ ਨੇ ਉਚਾਰਨ ਕਰਕੇ ਬੇਨਤੀ ਕੀਤੀ, ਮਹਾਰਾਜ ਨਾਮ ਜਪਣ ਵਾਲਿਆਂ ਤੋਂ ਬਿਨਾਂ ਜਿਹੜੇ ਸੰਸਾਰ ਦੇ ਪਖੰਡ ਪਾਦ ਕਰਨ ਵਾਲੇ ਪਖੰਡੀ ਲੋਕ ਹੈ, ਉਹਨਾਂ ਦੀ ਅਸੀਂ ਕੀ ਵਡਿਆਈ ਕਰੀਏ, ਕਾਹਦਾ ਜਸ ਉਚਾਰਨ ਕਰਨਾ, ਕਿਸੇ ਵੀ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਮਹਾਰਾਜ ਹੁਣ ਆਪ ਜੀ ਦੀ ਸ਼ਰਨ ਵਿੱਚ ਆ ਗਏ ਆ, ਤੁਹਾਡੇ ਦੀਦਾਰ ਕਰਨੇ ਮਾਤਰ ਹੀ ਮਹਾਰਾਜ ਸਾਡੇ ਹਿਰਦੇ ਅੰਦਰ ਆਨੰਦ ਪ੍ਰਾਪਤ ਹੋ ਗਿਆ। ਸਾਡੇ ਮਨ ਨੂੰ ਸ਼ਾਂਤੀ ਆ ਗਈ, ਭਟਕਦਾ ਹੋਇਆ ਮਨ ਸਾਡਾ ਇਕਾਗਰ ਹੋ ਗਿਆ। ਇਹ ਸਾਨੂੰ ਹੁਣ ਨਿਸ਼ਚਾ ਹੋ ਗਿਆ ਕਿ ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਆ ਗਏ ਆ, ਤੁਹਾਡੀ ਸ਼ਰਨ ਵਿੱਚ ਆਉਣੇ ਕਰਕੇ ਮਹਾਰਾਜ ਸਾਡਾ ਭਲਾ ਹੋ ਜਾਣਾ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਪੂਰੇ ਸਤਿਗੁਰਾਂ ਦੀ ਨਿਸ਼ਾਨੀ ਦੱਸੀ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਜਿਨ੍ਹਾਂ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ ਨਾ, ਹਿਰਦਾ ਗਦ ਗਦ ਹੋ ਜਾਂਦਾ ਹੈ, ਹਿਰਦੇ ਵਿੱਚ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਸੰਗਤ ਜੀ ਜਾਣੋ ਕਿ ਪੂਰੀ ਸਤਿਗੁਰਾਂ ਦੀ ਨਿਸ਼ਾਨੀ ਹੈ। ਮਨ ਦੁੰਦਵਾਰ ਦੁਬਿਧਾ ਤੋਂ ਰਹਿਤ ਹੋ ਕਰਕੇ ਇੱਕ ਪਰਮ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਲੈਂਦਾ ਹੈ, ਇਹ ਪੂਰੀ ਸਤਿਗੁਰਾਂ ਦੀ ਨਿਸ਼ਾਨੀ ਹੈ। ਪਰ ਮਹਾਰਾਜ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਮਿਲਦਾ ਹੈ। ਗੁਰਮੁਖ ਪਿਆਰਿਆਂ ਨੇ ਸੁਭਾਵਕ ਹੀ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਜਿਵੇਂ ਜਿਵੇਂ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਸ਼ਬਦ ਦਾ ਅਭਿਆਸ ਕੀਤਾ, ਪ੍ਰਮਾਤਮਾ ਦਾ ਨਾਮ ਜਪਿਆ, ਸੁਭਾਵਕ ਹੀ ਵਾਹਿਗੁਰੂ ਦੇ ਸਰੂਪ ਦੀ ਭਾਲ ਕਰ ਲਈ ਹੈ। ਸੇ ਵੱਡ ਭਾਗੀ ਨਾਨਕਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਐ ਗੁਰਸਿੱਖੋ, ਉਹ ਗੁਰਸਿੱਖ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਨੇ। ਜਾਣੋ ਕਿ ਉਹਨਾਂ ਦੇ ਭਾਗ ਵੱਡੇ ਹਨ। ਹਰ ਹਰ ਹਿਰਦੈ ਸਮਾਲ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਾਪ ਕਰਮਾਂ ਦੇ ਹਾਰਕ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖਿਆ ਹੈ। ਸਭ ਤੋਂ ਅਮੋਲਕ ਦਾਤ ਜਾਣ ਕੇ ਹਿਰਦੇ ਘਰ ਦੇ ਵਿੱਚ ਸਾਂਭ ਕੇ ਰੱਖਿਆ ਹੈ, ਕਿਤੇ ਪ੍ਰਮਾਤਮਾ ਤੁਹਾਡਾ ਨਾਮ ਨਾ ਮੈਨੂੰ ਵਿਸਰ ਜਾਵੇ। ਹਰ ਸਮੇਂ ਬੇਨਤੀਆਂ ਕਰਦੇ ਰਹਿੰਦੇ ਨੇ, ਹਰ ਸਮੇਂ ਅਰਦਾਸਾਂ ਕਰਦੇ ਰਹਿੰਦੇ ਨੇ, ਮਹਾਰਾਜ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਇਹ ਮਨ ਵਿੱਚ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੇ ਉਤਸ਼ਾਹ ਬਣਿਆ ਰਹਿੰਦਾ, ਹਰ ਸਮੇਂ ਚਾਅ ਬਣਿਆ ਰਹਿੰਦਾ ਤੇ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਉਹਨਾਂ ਦੇ ਵੱਡੇ ਭਾਗ ਜਾਣੋ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਨੇ ਨਿਵਾਸ ਕਰ ਲਿਆ, ਵਾਹਿਗੁਰੂ ਦੇ ਨਾਮ ਨੂੰ ਜਿਨ੍ਹਾਂ ਨੇ ਹਿਰਦੇ ਅੰਦਰ ਸਾਂਭ ਕੇ ਰੱਖਿਆ ਹੈ।
ਮਨਾ ਅਤ ਲੋਭੀਆ। ਸਤਿਗੁਰੂ ਜੀ ਪੌੜੀ ਅੰਦਰ ਉਪਦੇਸ਼ ਦਿੰਦੇ ਹੋਏ ਬਖਸ਼ਿਸ਼ ਕਰਦੇ ਨੇ, ਹੇ ਮਨਾ ਤੂੰ ਅਤਿਸ਼ੇ ਕਰਕੇ ਬਹੁਤ ਲੋਭੀ ਬਣਿਆ ਹੋਇਆ। ਸਾਧ ਸੰਗਤ ਜੀ, ਜਿਹੜਾ ਮਨੁੱਖ ਲੋਭੀ ਬਣ ਜਾਂਦਾ ਹੈ ਉਹ ਆਪਣਾ ਧਰਮ ਵੀ ਗਵਾ ਲੈਂਦਾ ਹੈ, ਧਰਮ ਦੀ ਮਰਜ਼ਾਦਾ ਦੀ ਉਲੰਘਣਾ ਕਰ ਦਿੰਦਾ ਜਿਹੜਾ ਲੋਭੀ ਬਣ ਜਾਂਦਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਲੋਭੀ ਕਾ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਕਿ ਲੋਭੀ ਮਨੁੱਖ ਦਾ ਕਦੇ ਵੀ ਵਿਸਾਹ ਨਹੀਂ ਖਾਣਾ ਚਾਹੀਦਾ। ਉਹ ਆਪਣਿਆਂ ਦੀ ਵੀ ਛਿੱਲ ਲਾਉਣ ਤੋਂ ਕਦੇ ਗੁਰੇਜ਼ ਨਹੀਂ ਕਰਦਾ। ਇਦਾਂ ਦਾ ਉਹਦਾ ਸੁਭਾਅ ਬਣ ਜਾਂਦਾ। ਕੇਵਲ ਉਹਨੂੰ ਸਾਧ ਸੰਗਤ ਜੀ ਧਨ, ਕੇਵਲ ਪਦਾਰਥ, ਇਹਨਾਂ ਦੇ ਨਾਲ ਹੀ ਹਰ ਸਮੇਂ ਪਿਆਰ ਹੁੰਦਾ। ਤੇ ਜੇ ਕਿਸੇ ਮਨੁੱਖ ਦੇ ਨਾਲ ਵੀ ਪਿਆਰ ਕਰਦਾ, ਉਹ ਵੀ ਸਵਾਰਥ ਵਾਸਤੇ, ਕੇਵਲ ਮਤਲਬ ਦੇ ਲਈ। ਜਦੋਂ ਸਵਾਰਥ ਪੂਰਾ ਹੋ ਜਾਂਦਾ ਹੈ ਫਿਰ ਨਹੀਂ ਕਦੇ ਵੀ ਉਹਨੂੰ ਸਿਆਣਦਾ, ਫਿਰ ਕਹਿੰਦਾ ਮੈਂ ਤੈਨੂੰ ਜਾਣਦਾ ਤੱਕ ਵੀ ਨਹੀਂ ਹੈ, ਤੂੰ ਕੌਣ ਹੈ। ਕੇਵਲ ਸਵਾਰਥ ਤੱਕ ਸੀਮਿਤ ਹੁੰਦਾ ਹੈ। ਲੋਭੀ ਦਾ ਸਾਧ ਸੰਗਤ ਜੀ ਇਦਾਂ ਦਾ ਸੁਭਾਅ ਹੈ। ਮਹਾਰਾਜ ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਉਪਦੇਸ਼ ਦਿੰਦੇ ਆ, ਹੇ ਮੇਰੇ ਮਨਾ, ਇਹ ਲੋਭੀ ਮਨਾ ਤੂੰ ਕਿਉਂ ਪਦਾਰਥਾਂ ਦੇ ਮੇਰ ਵਿੱਚ ਤੇਰ ਲੱਗਣੇ ਕਰਕੇ ਤੂੰ ਲੋਭੀ ਬਣਿਆ ਪਿਆ, ਬਾਰ ਬਾਰ ਲੁਭਾਈ ਮਨ ਹੁੰਦਾ ਪਿਆ ਹੈ। ਨਿਤ ਲੋਭੇ ਰਾਤਾ, ਤੇ ਫਿਰ ਨਿਤ ਹੀ ਜ਼ਿੰਦਗੀ ਭਰ ਲੋਭ ਦੇ ਵਿੱਚ ਤੂੰ ਤਦਾਕਾਰ ਹੋ ਕਰਕੇ ਰਹਿੰਦਾ ਹੈ। ਕਦੇ ਵੀ ਪਰਮਾਤਮਾ ਦੀ ਦਿੱਤੀ ਹੋਈ ਦਾਤ ਤੇ ਕਦੇ ਸ਼ੁਕਰ ਨਹੀਂ ਕਰਦਾ, ਕਦੇ ਪਰਮਾਤਮਾ ਜੀ ਦਾ ਸ਼ੁਕਰਾਨਾ ਨਹੀਂ ਕਰਦਾ। ਮਹਾਰਾਜ ਕਹਿੰਦੇ ਹਰ ਸਮੇਂ ਇੰਨੇ ਸ਼ੁਕਰਾ ਹੋ ਕਰਕੇ ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ ਹੈ, ਧਰਮ ਦੀ ਮਰਜ਼ਾਦਾ ਦੀ ਵੀ ਉਲੰਘਣਾ ਕਰੀ ਜਾਂਦਾ ਹੈ। ਕੇਵਲ ਹੈ ਲੋਭੀ ਮਨਾ, ਤੈਨੂੰ ਧਨ ਤੇ ਪੈਸੇ ਪਦਾਰਥਾਂ ਦੇ ਨਾਲ ਤੇਰੇ ਅੰਦਰ ਪਿਆਰ ਹੈ। ਨਿਤ ਲੋਭੇ ਰਾਤਾ, ਨਿਤਾ ਪ੍ਰਤੀ ਲੋਭ ਦੇ ਵਿੱਚ ਤੂੰ ਗਰਸਿਆ ਹੋਇਆ। ਹਰ ਸਮੇਂ ਲੋਭੀ ਬਣ ਕਰਕੇ ਹਲਕਾਏ ਹੋਏ ਕੂਕਰ ਦੀ ਤਰ੍ਹਾਂ ਕਦੇ ਕਿਸੇ ਨੂੰ ਕੱਟਣ ਵਿੱਚ ਲੱਗਾ, ਕਦੇ ਕਿਸੇ ਨੂੰ ਕੱਟਣ ਵਿੱਚ ਲੱਗਾ ਹੋਇਆ। ਮਹਾਰਾਜ ਜੀ ਨੇ ਗੁਰਬਾਣੀ ਅੰਦਰ ਸਾਧ ਸੰਗਤ ਜੀ ਲੋਭੀ ਮਨੁੱਖ ਨੂੰ ਹਲਕਾਏ ਹੋਏ ਕੁੱਤੇ ਦੀ ਤਰ੍ਹਾਂ ਕਥਨ ਕੀਤਾ ਕਿ ਜਿਹੜਾ ਮਨੁੱਖ ਲੋਭੀ ਬਣ ਜਾਂਦਾ, ਹਲਕੇ ਹੋਏ ਕੂਕਰ ਦੀ ਤਰ੍ਹਾਂ ਉਹਦਾ ਜੀਵਨ ਬਣ ਜਾਂਦਾ ਹੈ। ਉਹ ਸਾਧ ਸੰਗਤ ਜੀ ਹਲਕਾਇਆ ਜਿਹੜਾ ਕੁੱਤਾ ਹੁੰਦਾ ਹੈ ਨਾ, ਉਹ ਆਪਣੇ ਮਾਲਕ ਨੂੰ ਵੀ ਕੱਟਣ ਤੋਂ ਕਦੇ ਗੁਰੇਜ਼ ਨਹੀਂ ਕਰਦਾ। ਇਦਾਂ ਦੀ ਲੋਭੀ ਬੰਦੇ ਦੀ ਹਾਲਤ ਹੈ। ਤੇ ਫਿਰ ਸੰਗਤ ਜੀ ਉਹ ਪਾਣੀ ਦੇ ਕੋਲ ਖਲੋਣ ਤੋਂ ਬੜਾ ਗੁਰੇਜ਼ ਕਰਦਾ, ਪਾਣੀ ਤੋਂ ਭੱਜਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨਾਮ ਜਦ ਰੂਪੀ ਨਾਮ ਰੂਪੀ ਜਲ ਤੋਂ ਲੋਭੀ ਬੰਦਾ ਵੀ ਬੜਾ ਭੱਜਦਾ। ਕਿਤੇ ਜਾਂ ਰੱਬਾ ਝੂਠ ਹੀ ਹੋ ਜਾਵੇ, ਨਾ ਹੀ ਨਾਮ ਜਪਣਾ ਪਵੇ, ਉਹ ਨਾਮ ਜਪਣ ਤੋਂ ਵੀ ਬੜਾ ਗੁਰੇਜ਼ ਕਰਦਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਆ ਕਿ ਜਿਹੜਾ ਜਿਸ ਕੁੱਤੇ ਨੂੰ ਹਲਕਾ ਹੋ ਜਾਂਦੇ ਉਹਦੀ ਸਾਧ ਸੰਗਤ ਜੀ ਕੁਝ ਨਿਸ਼ਾਨੀਆਂ ਹੁੰਦੀਆਂ, ਉਹਦੀ ਪੂਛਲ ਵੀ ਸਿੱਧੀ ਹੋ ਜਾਂਦੀ, ਆਕੜੀ ਰਹਿੰਦੀ ਹੈ। ਤੇ ਨਹੀਂ ਤਾਂ ਸਿਆਣੇ ਕਹਿੰਦੇ ਆ ਕਿ ਭਾਵੇਂ 100 ਸਾਲ ਵੀ ਵੰਝਲੀ ਵਿੱਚ ਕੁੱਤੇ ਦੀ ਪੂਛ ਪਾ ਕੇ ਰੱਖੀ ਜਾਵੇ ਤਾਂ ਵੀ ਨਹੀਂ ਸਿੱਧੀ ਹੋ ਸਕਦੀ। ਪਰ ਇਹ ਨਿਸ਼ਾਨੀ ਹੈ, ਸਿਆਣਿਆਂ ਦੇ ਕੱਢੇ ਹੋ ਤੱਤ ਨੇ ਕਿ ਜਦੋਂ ਹਲਕਾ ਹੋ ਜਾਂਦਾ ਪੂਛਲ ਵੀ ਉਹਦੀ ਸਿੱਧੀ ਹੋ ਜਾਂਦੀ, ਫਿਰ ਪਹਿਚਾਨ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਉਹ ਪੂਛਲ ਸਿੱਧੀ ਦੀ ਤਰ੍ਹਾਂ ਆਪਣੇ ਮਨ ਰੂਪੀ ਪੂਛ ਨੂੰ ਕੇਵਲ ਸਾਧ ਸੰਗਤ ਜੀ ਪਦਾਰਥਾਂ ਨੂੰ ਪਾਉਣ ਦੇ ਵਿੱਚ, ਕੇਵਲ ਧਨ ਦੀ ਪ੍ਰਾਪਤੀ ਦੇ ਵਿੱਚ ਹਰ ਸਮੇਂ ਪੱਖ ਦੇ ਵਿੱਚ ਲੱਗਾ ਰਹਿੰਦਾ। ਇਦਾਂ ਦਾ ਲੋਭੀ ਜੀਵ ਦਾ ਜੀਵਨ ਹੈ, ਇਦਾਂ ਦਾ ਉਹਦਾ ਸੁਭਾਅ ਬਣਿਆ ਹੋਇਆ ਹੈ। ਤੇ ਮਹਾਰਾਜ ਕਹਿੰਦੇ ਨਿਤ ਲੋਭੇ ਰਾਤਾ, ਹੇ ਲੋਭੀ ਮਨਾ ਤੂੰ ਕਿਉਂ ਜ਼ਿੰਦਗੀ ਭਰ ਨਿਤਾ ਪ੍ਰਤੀ ਲੋਭ ਦੇ ਵਿੱਚ ਰਤਿਆ ਹੋਇਆ ਹੈ। ਮਾਇਆ ਮਨਸਾ ਮੋਹਣੀ, ਜੋ ਮਨ ਨੂੰ ਮੋਹ ਲੈਣ ਵਾਲੀ ਮਾਇਆ ਹੈ, ਇਹਦੀ ਤੇਰੇ ਮਨ ਦੇ ਅੰਦਰ ਹਰ ਸਮੇਂ ਮਨਸਾ ਇੱਛਾ ਬਣੀ ਰਹਿੰਦੀ ਹੈ। ਹਰ ਸਮੇਂ ਕਦੇ ਧਨ, ਕਦੇ ਪਦਾਰਥ, ਕਦੇ ਹੋਰ ਦੁਨੀਆ ਦੇ ਸੁੱਖ, ਦਹਿ ਦਿਸ ਫਿਰਾਤਾ, ਇਸੇ ਨੂੰ ਪਾਉਣ ਵਾਸਤੇ ਹੀ ਦਸਾਂ ਦਿਸ਼ਾਵਾਂ ਦੇ ਵਿੱਚ ਫਿਰਾਤਾ ਫਿਰਦਾ ਰਹਿੰਦਾ ਹੈ। ਕਦੇ ਕਿਸੇ ਪਾਸੇ ਜਾਂਦਾ ਹੈ, ਕਦੇ ਕਿਸੇ ਪਾਸੇ ਜਾਂਦਾ ਹੈ। ਮਹਾਰਾਜ ਕਹਿੰਦੇ ਦਰ ਦਰ ਤੇ ਬਾਰ-ਬਾਰ ਤੂੰ ਕਦੇ ਕਿਸੇ ਦੇ ਮੁਤਾਜ ਹੁੰਦਾ ਹੈ, ਕਦੇ ਕਿਸੇ ਦੇ ਮੁਤਾਜ ਹੁੰਦਾ ਹੈ, ਕਦੇ ਕਿਸੇ ਅੱਗੇ ਜਾ ਕਰਕੇ ਨੱਕ ਰਗੜਦਾ, ਕਦੇ ਕਿਸੇ ਅੱਗੇ ਜਾ ਕੇ ਝੋਲੀ ਅੱਡ ਕੇ ਮੰਗਣ ਲੱਗ ਪੈਂਦਾ। ਦਹਿ ਦਿਸ ਫਰਾਤਾ, ਕੋਈ ਵੀ ਦਰ ਤੋਂ ਛੱਡਦਾ ਨਹੀਂ ਹੈ।
ਕਿਉਂਕਿ ਪਹਿਲਾਂ ਮੈਂ ਬੇਨਤੀ ਕੀਤੀ, ਲੋਭੀ ਬੰਦੇ ਦਾ ਕੋਈ ਧਰਮ ਨਹੀਂ ਰਹਿ ਜਾਂਦਾ, ਉਹ ਧਰਮ ਦੀ ਮਰਜ਼ਾਦਾ ਦੇ ਵੀ ਉਲੰਘਣਾ ਕਰ ਦਿੰਦਾ। ਉਹਨੂੰ ਕੇਵਲ ਪੈਸੇ ਦੇ ਨਾਲ ਪਿਆਰ ਹੁੰਦਾ ਹੈ। ਤੇ ਸਾਧ ਸੰਗਤ ਜੀ, ਪੈਸੇ ਦੀ ਖਾਤਰ ਉਹ ਕਿਸੇ ਵੀ ਦਰ ਤੇ ਜਾਣ ਦੇ ਲਈ ਤਿਆਰ ਹੋ ਜਾਂਦਾ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹੀ ਦਾ ਦਰ ਛੱਡ ਕੇ ਹੋਰ ਦਰ ਤੇ ਜਾਣ ਦੇ ਵਾਸਤੇ ਠੋਕਰਾਂ ਖਾਂਦਾ ਫਿਰਦਾ, ਉਹ ਸਭ ਥਾਵਾਂ ਤੇ ਜਾਣ ਦੇ ਲਈ ਤਿਆਰ ਹੋ ਜਾਂਦਾ ਹੈ। ਇਦਾਂ ਦੀ ਇਸ ਲੋਭੀ ਦੀ ਮਹਾਰਾਜ ਕਹਿੰਦੇ ਹਾਲਤ ਹੈ। ਅੱਗੇ ਨਾਉ ਜਾਤ ਨਾ ਜਾਏ ਸੀ। ਪਰ ਹਜੂਰ ਕਹਿੰਦੇ ਕਾਹਦੇ ਵਾਸਤੇ ਤੂੰ ਇਹ ਧਨ ਦੀ ਇਕੱਤਰਤਾ ਕਰਦਾ ਪਿਆ? ਕਿ ਸੰਸਾਰ ਦੇ ਅੰਦਰ ਮੇਰਾ ਚੰਗਾ ਨਾਮ ਹੋਵੇ, ਬੜਾ ਨਾਮਵਰ ਮੈਂ ਸੰਸਾਰ ਦੇ ਅੰਦਰ ਜਾਣਿਆ ਜਾਵਾਂ ਕਿ ਬੜਾ ਪੈਸਾ ਇਸ ਬੰਦੇ ਦੇ ਕੋਲ, ਬਹੁਤ ਪੈਸੇ ਵਾਲਾ, ਬੜਾ ਅਮੀਰ ਹੈ। ਪਰ ਹਜੂਰ ਕਹਿੰਦੇ ਕਿ ਅੱਗੇ ਪ੍ਰਮਾਤਮਾ ਦੇ ਘਰ ਦੇ ਵਿੱਚ ਕੋਈ ਵੀ ਨਾਮ ਨਹੀਂ ਚੱਲਦਾ। ਨਾ ਤਾਂ ਕਿਸੇ ਦਾ ਨਾਮ ਚੱਲਦਾ, ਨਾ ਕਿਸੇ ਦੀ ਅਮੀਰੀ ਤੇ ਨਾ ਕਿਸੇ ਦੀ ਜਾਤ ਜਾਂਦੀ ਹੈ। ਗਰੀਬ ਨਵਾਜ ਹਜੂਰ ਨੇ ਉਚਾਰਨ ਕੀਤਾ ਹੈ, ਅੱਗੇ ਨਾਉ ਜਾਤ ਨਾ ਜਾਈ ਸੀ। ਵੱਡਾ ਨਾਮ ਵੀ ਆਪਣਾ ਤੂੰ ਭਾਵੇਂ ਰਖਾ ਲਵੇ, ਬੜੇ ਅਮੀਰਾਂ ਵਾਲਾ ਨਾਮ ਰਖਾ ਲਵੇ, ਉੱਚੀ ਜਾਤ ਦੇ ਵਿੱਚ ਕਹੇ ਕਿ ਮੇਰਾ ਜਨਮ ਹੋਇਆ, ਪਰ ਪਰਮੇਸ਼ਰ ਦੇ ਘਰ ਨਾ ਤਾਂ ਤੇਰੀ ਜਾਤ ਜਾਣ ਵਾਲੀ ਹੈ ਤੇ ਨਾ ਮਹਾਰਾਜ ਕਹਿੰਦੇ ਤੇਰਾ ਨਾਮ ਉੱਥੇ ਸੁਣਿਆ ਜਾਵੇਗਾ। ਮਨਮੁਖ ਦੁੱਖ ਖਾਤਾ। ਇਸ ਕਰਕੇ ਹਜੂਰ ਕਹਿੰਦੇ ਜਿਹੜਾ ਮਨਮੁਖ ਜੀਵ ਹੈ ਨਾ, ਦੁੱਖਾਂ ਨੂੰ ਖਾਤਾ ਖਾਣ ਦੇ ਵਿੱਚ ਲੱਗਾ ਰਹਿੰਦਾ ਹੈ, ਜੰਮਣ ਮਰਨ ਦੇ ਦੁੱਖਾਂ ਨੂੰ ਖਾਣ ਦੇ ਵਿੱਚ ਲੱਗਾ ਰਹਿੰਦਾ ਹੈ। ਔਰ ਇਸੇ ਪ੍ਰਕਾਰ ਖਾਤਾ ਨਾਮ ਟੋਏ ਦਾ ਹੈ। ਜੰਮਣ ਮਰਨ ਦੇ ਜਾਂ ਨਰਕਾਂ ਦੇ ਟੋਏ ਦੇ ਵਿੱਚ ਸਾਧ ਸੰਗਤ ਜੀ ਮਨਮੁਖ ਬੰਦਾ ਹਰ ਸਮੇਂ ਡਿੱਗਿਆ ਰਹਿੰਦਾ ਹੈ। ਸੰਸਾਰ ਦੇ ਅੰਦਰ ਜ਼ਿੰਦਗੀ ਭਰ ਵੀ ਵਿਕਾਰਾਂ ਰੂਪੀ ਟੋਏ ਦੇ ਵਿੱਚ ਡਿੱਗਾ ਰਹਿੰਦਾ ਹੈ, ਫਿਰ ਮਰ ਕੇ ਨਰਕਾਂ ਰੂਪੀ ਟੋਏ ਦੇ ਵਿੱਚ ਡਿੱਗਾ ਰਹਿੰਦਾ ਹੈ, ਜਾਂ ਮਾਤਾ ਦੇ ਗਰਭ ਦੇ ਵਿੱਚ ਪੋਠਾ ਲਟਕਿਆ ਹੋਇਆ ਹੈ। ਸਾਧ ਸੰਗਤ ਜੀ ਗੰਦਗੀ ਮੁਖ ਦੇ ਕੋਲੋਂ ਲੰਘਦੀ ਹੈ। ਮਹਾਰਾਜ ਕਹਿੰਦੇ ਇਦਾਂ ਬਾਰ-ਬਾਰ ਜਾਣੋ ਕਿ ਨਰਕਾਂ ਰੂਪੀ ਖਾਤਾ ਟੋਏ ਦੇ ਵਿੱਚ ਹੀ ਡਿੱਗਾ ਰਹਿੰਦਾ ਹੈ। ਜਿਹੜਾ ਮਹਾਰਾਜ ਸ਼ਿਵ ਜੀ ਤੋਂ ਬੇਮੁਖ ਹੋ ਜਾਂਦਾ ਹੈ ਔਰ ਲੋਭੀ ਬਣ ਕੇ ਬਾਰ-ਬਾਰ ਦਰ ਤੇ ਠੋਕਰਾਂ ਖਾਂਦਾ ਰਹਿੰਦਾ ਹੈ, ਮਹਾਰਾਜ ਕਹਿੰਦੇ ਐਸੀ ਉਹਨਾਂ ਮਨਮੁਖਾਂ ਲੋਭੀਆਂ ਦੀ ਹਾਲਤ ਬਣਦੀ ਹੈ। ਰਸਨਾ ਹਰ ਰਸਨਾ ਚਖਿਓ। ਤੇ ਜਿਨ੍ਹਾਂ ਮਨਮੁਖ ਜੀਵਾਂ ਨੇ ਆਪਣੀ ਰਸਨਾ ਦੇ ਨਾਲ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਕਦੇ ਚਖਿਆ ਨਹੀਂ ਹੈ, ਹੋਰ ਦੁਨਿਆਵੀ ਰਸ ਤਾਂ ਇਹ ਰਸਨਾ ਦੇ ਨਾਲ ਚੱਖਦੇ ਰਹਿੰਦੇ ਨੇ। ਇਹ ਜ਼ੁਬਾਨ ਦੇ ਨਾਲ ਪਰਾਈ ਨਿੰਦਿਆ ਦਾ ਰਸ ਵੀ ਲੈਂਦੇ ਨੇ, ਝੂਠ ਬੋਲਣ ਦਾ ਰਸ ਵੀ ਲੈਂਦੇ ਨੇ, ਤਾੜ ਸੰਸਾਰ ਭਰ ਦੀਆਂ ਗੱਲਾਂ ਕਰਨ ਦਾ ਰਸ ਵੀ ਲੈਂਦੇ ਰਹਿੰਦੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਣ ਦੇ ਰਸ ਵੀ ਲੈਂਦੇ ਰਹਿੰਦੇ ਨੇ। ਕਿੰਨੇ ਰਸ ਹਨ, ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਰਸ ਨਹੀਂ ਰਸਨਾ ਦੇ ਨਾਲ ਚਖਿਆ, ਫੀਕਾ ਬੋਲਾਤਾ। ਉਹ ਹਰ ਸਮੇਂ ਆਪਣੀ ਰਸਨਾ ਤੋਂ ਫਿੱਕੇ ਬੋਲ ਹੀ ਬੋਲਦਾ ਰਹਿੰਦਾ ਹੈ। ਬੋਲਾਤਾ ਹੋਰਨਾਂ ਤੋਂ ਵੀ ਫਿੱਕੇ ਬੋਲ ਹੀ ਬੁਲਾਉਣ ਦੇ ਵਿੱਚ ਲੱਗਾ ਰਹਿੰਦਾ ਹੈ। ਉਹ ਸੁਭਾਅ ਹੀ ਇਦਾਂ ਦਾ ਉਸ ਜੀਵ ਦਾ ਬਣ ਜਾਂਦਾ ਹੈ, ਕਦੇ ਮਿੱਠੜੇ ਬੋਲ ਹੀ ਨਹੀਂ ਸਕਦਾ। ਰਸਨਾ ਫੀਕੀ, ਸਾਧ ਸੰਗਤ ਉਹਨਾਂ ਦੀ ਰਸਨਾ ਜਿਹੜੀ ਹੈ ਨਾ, ਜ਼ੁਬਾਨ ਆ, ਇਹ ਜੇਬ ਫਿੱਕੀ ਪੈ ਜਾਂਦੀ ਹੈ। ਫਿੱਕੇ ਬੋਲ ਕਰਕੇ, ਫਿੱਕੇ ਪਦਾਰਥਾਂ ਨੂੰ ਬਾਰ-ਬਾਰ ਛਕਣ ਦੇ ਵਿੱਚ ਲੱਗਣੇ ਕਰਕੇ, ਪਰਾਈ ਨਿੰਦਿਆ ਰਸ ਲੈਣੇ ਕਰਕੇ, ਝੂਠ ਬੋਲਣ ਦੇ ਰਸ ਲੈਣੇ ਕਰਕੇ। ਇਹ ਪਰ ਹੈ ਤੇ ਇਹ ਸਾਧ ਸੰਗਤ ਜੀ ਕੌੜਤਨ ਭਰੇ ਕੌੜੇ ਨੇ। ਪਰ ਸਾਧ ਸੰਗਤ ਜੀ ਮਹਾਰਾਜ ਜੀ ਦਾ ਗੁਰਬਾਣੀ ਅੰਦਰ ਬਚਨ ਹੈ ਕਿ ਸੰਸਾਰ ਦੇ ਅਗਿਆਤ ਜੀਵਨ ਬੜੇ ਮਿੱਠੇ ਲੱਗਦੇ ਆ। ਇਹ ਤਾਂ ਇਦਾਂ ਜਾਣੋ ਕਿ ਜਿਵੇਂ ਮਿੱਠੇ ਲੱਡੂ ਦੇ ਵਿੱਚ ਕਿਸੇ ਨੇ ਜ਼ਹਿਰ ਪਾ ਕਰਕੇ ਕਿਸੇ ਨੂੰ ਦੇ ਦਿੱਤੀ ਹੋਵੇ। ਪਹਿਲਾਂ ਮਿੱਠਾ ਲੱਗਦਾ, ਪਰ ਜਦੋਂ ਸਰੀਰ ਦੇ ਅੰਦਰ ਚਲਿਆ ਜਾਂਦਾ ਫਿਰ ਨੁਕਸਾਨ ਕਰਦਾ, ਫੇਫੜੇ ਗਲ ਦਿੰਦਾ। ਪਹਿਲਾਂ ਤਾਂ ਮਿਠਾਸ ਭਰਿਆ ਲੱਗਦਾ ਹੈ ਨਾ, ਪਰ ਬਾਅਦ ਵਿੱਚ ਜਦੋਂ ਨੁਕਸਾਨ ਕਰਦਾ, ਮੌਤ ਦੇ ਮੂੰਹ ਵਿੱਚ ਪੈ ਜਾਂਦਾ, ਬਾਅਦ ਵਿੱਚ ਪਛਤਾਤਾਪ ਕਰਦਾ। ਪਰ ਪਹਿਲਾਂ ਮਿੱਠਾ ਜਾਣ ਕਰਕੇ ਉਹਨੂੰ ਖਾ ਲੈਂਦਾ ਹੈ। ਇਸੇ ਪ੍ਰਕਾਰ ਗਰੀਬ ਨਵਾਜ ਹਜੂਰ ਨੇ ਉਚਾਰਨ ਕੀਤਾ ਹੈ ਗੁਰਬਾਣੀ ਅੰਦਰ, ਵਿਖੇ ਕੌੜਤਨ ਸਗਲ ਮਾਹੇ ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉ। ਮਹਾਰਾਜ ਕਹਿੰਦੇ ਗੁਰਮੁਖਾਂ ਨੇ ਵਿਚਾਰ ਕੀਤੀ ਕਿ ਪਰਮੇਸ਼ਰ ਦਾ ਨਾਮ ਅਸਲ ਦੇ ਵਿੱਚ ਮਿੱਠਾ ਹੈ। ਅਸਲ ਮਿਠਾਸ ਪਰਮਾਤਮਾ ਦੇ ਨਾਮ ਦੇ ਅੰਦਰ ਹੈ।
ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਮਿਠਾਸ ਦੀ ਪਹਿਚਾਣ ਕਰ ਲਈ ਹੈ, ਰਸਨਾ ਦੇ ਨਾਲ ਰਸ ਨੂੰ ਚੱਖ ਲਿਆ, ਉਹਨਾਂ ਨੂੰ ਫਿਰ ਦੁਨੀਆ ਦੇ ਜਿਹੜੇ ਪਦਾਰਥ ਭਾਵੇਂ ਕਿੰਨੇ ਵੀ ਮਿਠਾਸ ਭਰੇ ਨੂੰ ਫਿਰ ਫਿੱਕੇ ਲੱਗਣ ਲੱਗ ਪੈਂਦੇ ਆ। ਨਾ ਤਾਂ ਉਹਨਾਂ ਨੂੰ ਪਰਾਈ ਨਿੰਦਿਆ ਦੇ ਵਿੱਚੋਂ ਫਿਰ ਰਸ ਆਉਂਦਾ ਹੈ, ਨਾ ਝੂਠ ਬੋਲਣ ਦੇ ਵਿੱਚੋਂ ਰਸ ਆਉਂਦਾ ਹੈ, ਨਾ ਬਹੁਤਾ ਸੰਸਾਰ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਰਸ ਆਉਂਦਾ ਹੈ, ਨਾ ਸਾਧ ਸੰਗਤ ਜੀ ਕਿਤੇ ਸੰਸਾਰ ਦੇ ਬਹੁਤੇ ਸਵਾਦਿਸ਼ਟ ਪਦਾਰਥਾਂ ਨੂੰ ਛਕਣ ਦੇ ਵਿੱਚੋਂ ਕੋਈ ਰਸ ਮਿਲਦਾ ਹੈ। ਕੇਵਲ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਹੀ ਹਰ ਸਮੇਂ ਰਸਦਾਇਕ ਲੱਗਦਾ ਹੈ, ਬੜਾ ਪਿਆਰਾ ਲੱਗਦਾ ਹੈ। ਭਗਤ ਫਰੀਦ ਸਾਹਿਬ ਜੀ ਦਾ ਜੀਵਨ ਦੀ ਗਾਥਾ ਹੈ, ਜਦੋਂ ਬੰਦਗੀ ਕਰਕੇ ਘਰ ਦੇ ਵਿੱਚ ਆਏ ਤੇ ਮਾਤਾ ਨੇ ਬੜੇ ਪਿਆਰ ਦੇ ਨਾਲ, ਚਾਵਾਂ ਦੇ ਨਾਲ ਮਿੱਠੜੇ ਪਦਾਰਥ ਤਿਆਰ ਕੀਤੇ ਕਿ ਮੇਰਾ ਪੁੱਤਰ ਫਰੀਦ ਮਿੱਠੇ ਪਦਾਰਥ ਛਕਣੇ ਦਾ ਬੜਾ ਚਾਹਵਾਨ ਰਹਿੰਦਾ ਹੈ। ਤੇ ਫਿਰ ਮਿੱਠੇ ਮਿੱਠੇ ਪਦਾਰਥ ਛਕਾ ਕੇ ਨਾ ਬਾਅਦ ਵਿੱਚ ਮਾਂ ਨੇ ਪੁੱਛਿਆ ਕਿ ਆ ਪੁੱਤਰ ਜੀ, ਤੁਸੀਂ ਕਹਿੰਦੇ ਕਿ ਨਾਮ ਦਾ ਰਸ ਆਇਆ, ਬੰਦਗੀ ਕੀਤੀ, ਬੜਾ ਮਿਠਾਸ ਆਈ ਹੈ, ਤੇ ਇਹਨਾਂ ਪਦਾਰਥਾਂ ਦੇ ਵਿੱਚੋਂ ਕਿਹੜੇ ਪਦਾਰਥ ਦਾ ਰਸ ਪਰਮੇਸ਼ਰ ਦੇ ਨਾਮ ਰਸ ਵਰਗਾ ਹੈ? ਤੇ ਫਿਰ ਉਹ ਸ਼ਲੋਕ ਉਚਾਰਨ ਕੀਤਾ। ਉਸ ਸਮੇਂ ਕਹਿਣ ਲੱਗੇ, ਹੇ ਮਾਤਾ, ਜਿੰਨੇ ਵੀ ਆਪ ਜੀ ਨੇ ਪਿਆਰ ਦੇ ਨਾਲ ਤਿਆਰ ਕਰਕੇ ਮਿੱਠੜੇ ਪਦਾਰਥ ਛਕਾਏ ਨੇ, ਆਪੋ ਆਪਣੀ ਜਗ੍ਹਾ ਸਹੀ ਨੇ, ਪਰ ਜੋ ਰਸ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ, ਉਹਦੀ ਬਰਾਬਰਤਾ ਕੋਈ ਵੀ ਦੁਨਿਆਵੀ ਪਦਾਰਥ ਨਹੀਂ ਕਰ ਸਕਦਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਨ ਤੁਧ। ਮਹਾਰਾਜ ਕਹਿੰਦੇ ਇਹਦੀ ਬਰਾਬਰਤਾ ਨਹੀਂ ਕਰ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਦੀ ਸਾਧ ਸੰਗਤ ਜੀ ਵਡਿਆਈ ਹੈ। ਤੇ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਕਦੇ ਨਾਮ ਰਸ ਚਖਿਆ ਹੀ ਨਹੀਂ, ਰਸਨਾ ਹਰ ਰਸ ਨਾ ਚਖਿਓ, ਫੀਕਾ ਬੋਲਾਤਾ, ਉਹ ਫਿੱਕੇ ਬੋਲ ਹੀ ਬੋਲਣ ਵਿੱਚ ਲੱਗੇ ਰਹਿੰਦੇ ਆ। ਤੇ ਜਿਹੜਾ ਫਿੱਕੇ ਬੋਲ ਬੋਲਦਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਕੱਲਾ ਤਨ ਨਹੀਂ, ਉਹਦਾ ਮਨ ਵੀ ਫਿੱਕਾ ਪੈ ਜਾਂਦਾ। ਮਨ ਨੂੰ ਵੀ ਕਦੇ ਸਾਧ ਸੰਗਤ ਜੀ ਸੁੱਖ ਨਹੀਂ ਮਿਲਦਾ, ਮਨ ਵੀ ਉਹਦਾ ਕਦੇ ਸ਼ਾਂਤ ਨਹੀਂ ਹੁੰਦਾ। ਤੇ ਗਰੀਬ ਨਵਾਜ ਹਜੂਰ ਨੇ ਉਚਾਰਨ ਕੀਤਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹ ਸਟੀਐ, ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਚਰਨ ਦਾਸੀਆਂ ਉਹਦੇ ਸਿਰ ਵਿੱਚ ਵੱਜਦੀਆਂ ਨੇ। ਸਾਧ ਸੰਗਤ ਜੀ, ਜਿਹੜਾ ਫਿੱਕੇ ਬੋਲ ਬੋਲਦਾ ਹੈ, ਉਹਦੇ ਮੁਖ ਤੇ ਥੁੱਕਿਆ ਜਾਂਦਾ ਹੈ। ਜਿਹੜਾ ਫਿੱਕੇ ਬੋਲ ਬੋਲਦਾ, ਆਪਣਾ ਵੀ ਮਨ ਨੂੰ ਸਾਧ ਸੰਗਤ ਜੀ ਭਟਕਾਉਂਦਾ, ਤੇ ਹੋਰਨਾਂ ਦੇ ਮਨ ਨੂੰ ਵੀ ਸਾਧ ਸੰਗਤ ਜੀ ਦੁਖੀ ਕਰਦਾ। ਇਦਾਂ ਦੀ ਉਹਨਾਂ ਦੀ ਹਾਲਤ ਹੈ। ਤੇ ਇਸ ਲਈ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਰਸ ਨਹੀਂ ਨਾ ਚਖਿਆ, ਫੀਕਾ ਬੋਲਾਤਾ, ਹਰ ਸਮੇਂ ਫਿੱਕੇ ਬੋਲ ਬੋਲਣ ਵਿੱਚ ਹੀ ਲੱਗੇ ਰਹਿੰਦੇ ਹਨ। ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ, ਪਰ ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਚਖਿਆ ਹੈ, ਸੇ ਜਨ ਤ੍ਰਿਪਤਾਤਾ, ਉਹ ਵਾਹਿਗੁਰੂ ਦੇ ਪਿਆਰੇ ਜਨ ਤ੍ਰਿਪਤਾਤਾ, ਤ੍ਰਿਪਤ ਹੋ ਗਏ ਹਨ। ਉਹਨਾਂ ਨੂੰ ਕੋਈ ਦੁਨੀਆ ਦਾ ਰਸ, ਸੰਸਾਰ ਦੇ ਰਸਦਾਇਕ ਪਦਾਰਥਾਂ ਦੀ ਭੁੱਖ ਕਦੇ ਵੀ ਸਤਾਉਂਦੀ ਨਹੀਂ ਹੈ। ਕਦੇ ਉਹਨਾਂ ਨੂੰ ਦੁਨੀਆ ਦਾ ਰਸ ਸਤਾਉਂਦਾ ਨਹੀਂ ਕਿ ਆ ਵੀ ਰਸ ਖਾ ਲਵਾਂ, ਇਹ ਵੀ ਰਸ ਮੈਂ ਚੱਖ ਲਵਾਂ। ਉਹ ਕੇਵਲ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਦਾ ਰਸ ਹੀ ਭਾਉਂਦਾ ਹੈ, ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ। ਗਰੀਬ ਨਵਾਜ ਹਜੂਰ ਕਹਿੰਦੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ, ਸੇ ਜਨ ਤ੍ਰਿਪਤਾਤਾ, ਤ੍ਰਿਪਤ ਹੋ ਗਏ ਨੇ। ਕੋਈ ਵੀ ਉਹਨਾਂ ਨੂੰ ਸੰਸਾਰ ਦੀ ਭੁੱਖ ਕਦੇ ਵੀ ਸਤਾਉਂਦੀ ਨਹੀਂ ਹੈ। ਸ਼ਲੋਕ ਮਹੱਲਾ ਤੀਜਾ, ਬਾਹੋ ਬਾਹੋ ਤਿਸਨੋ ਆਖੀਐ। ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ, ਐ ਸਤਿਗੁਰੂ ਜੀ, ਜੋ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰਨਾ ਹੈ, ਵਾਹੋ ਜੋ ਅਚੰਭੇ ਦਾ ਹੈਰਾਨੀਜਨਕ ਪਰਮਾਤਮਾ ਦਾ ਅਚਰਜ ਸਰੂਪ ਹੈ, ਉਹ ਹੈ ਕਿਹੋ ਜਿਹਾ ਜਿਸ ਦਾ ਮਹਾਰਾਜ ਅਸੀਂ ਨਾਮ ਜਪਦੇ ਹਾਂ। ਤੇ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਵਾਹੋ ਵਾਹੋ ਤਿਸਨੋ ਆਖੀਐ, ਉਸ ਪਰਮੇਸ਼ਰ ਨੂੰ ਵਾਹਿਗੁਰੂ ਵਾਹਿਗੁਰੂ ਕਹੀਦਾ ਹੈ। ਜੇ ਸੱਚਾ ਗਹਿਰ ਗੰਭੀਰ, ਜਿਹੜਾ ਪਰਮਾਤਮਾ ਸਦੀਵੀ ਕਾਲ ਲਈ ਸੱਚਾ ਹੈ, ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।
ਸਦੀਵੀ ਕਾਲ ਦੀ ਸੱਚਾ ਜੋ ਪਰਮਾਤਮਾ ਹੈ, ਐਸਾ ਗਹਿਰ ਸਾਧ ਸੰਗਤ ਜੀ ਨਿਰਹਲ ਹੈ ਤੇ ਗੰਭੀਰ ਡੂੰਘਾਈ ਵਾਲਾ ਪਰਮਾਤਮਾ ਦਾ ਸਰੂਪ ਹੈ। ਕਿੰਨਾ ਕੁ ਵੱਡਾ ਹੈ ਸਾਧ ਸੰਗਤ ਜੀ। ਸੰਸਾਰ ਦੇ ਵਿੱਚ 3 ਪੈਮਾਨੇ ਹਨ, ਗਿਣਨਾ, ਮਾਪਣਾ ਅਤੇ ਤੋਲਣਾ, ਪਰ ਉਹ ਤਿੰਨਾਂ ਪੈਮਾਨਿਆਂ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ। ਨਾ ਤਾਂ ਉਹਨੂੰ ਗਿਣਿਆ ਜਾ ਸਕਦਾ, ਨਾ ਤੋਲਿਆ ਜਾ ਸਕਦਾ, ਨਾ ਮਾਪਿਆ ਜਾ ਸਕਦਾ। ਗਿਣਤੀ ਮਿਣਤੀ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ। ਕੋਈ ਉਹਦੀ ਹੱਦ, ਕੋਈ ਸੀਮਾ, ਕੋਈ ਮਰਜ਼ਾਦਾ ਨਹੀਂ ਹੈ। ਸਭ ਸੀਮਾਵਾਂ ਤੋਂ ਪਰੇ ਹੈ। ਕੋਈ ਵੀ ਸੰਸਾਰ ਦੀ ਸ਼ਕਤੀ ਹੈ, ਕੁਝ ਵੀ ਸੰਸਾਰ ਦੇ ਅੰਦਰ ਹੈ, ਹਰ ਇੱਕ ਸ਼ਕਤੀ, ਹਰ ਵਸਤੂ, ਹਰ ਪਦਾਰਥ, ਹਰ ਦੇਵੀ ਸ਼ਕਤੀ ਵੀ ਸਾਧ ਸੰਗਤ ਦੀ ਸੀਮਾ ਦੇ ਵਿੱਚ ਆਉਂਦੀ ਹੈ। ਕਿੰਨੀਆਂ ਕੁ ਇਹਦੇ ਕੋਲ ਸ਼ਕਤੀਆਂ ਨੇ, ਕਿੰਨਾ ਕੁ ਬਲ ਹੈ, ਹਰ ਇੱਕ ਸੀਮਾ ਦੇ ਅੰਦਰ ਹੈ। ਪਰ ਪਰਮਾਤਮਾ ਅਮਿਤ ਤੋਜ ਕਹਿਜੈ, ਅਮਿਤਨ ਤੋਂ ਮਿਤਨ ਤੋਂ ਰਹਿਤ ਪਰਮਾਤਮਾ ਜੀ ਦਾ ਬਲ ਹੈ। ਤੇ ਫਿਰ ਅਨੰਤ ਕਲਾ ਹੋਏ ਠਾਕੁਰ ਚੜਿਆ, ਅਨੰਤ ਸ਼ਕਤੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਏ ਹਨ। 14 ਕਲਾ ਲੈ ਕੇ ਸ਼੍ਰੀ ਰਾਮਚੰਦਰ ਜੀ ਪ੍ਰਗਟੇ ਸਨ। ਫਿਰ 16 ਕਲਾ ਲੈ ਕੇ ਸ਼੍ਰੀ ਕ੍ਰਿਸ਼ਨ ਜੀ ਸੰਸਾਰ ਦੇ ਅੰਦਰ ਪ੍ਰਗਟੇ ਸਨ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਹਨ ਜੋ ਮਹਾਰਾਜ ਕਹਿੰਦੇ ਅਨੰਤ ਕਲਾ ਹੋਏ ਠਾਕੁਰ ਚੜਿਆ, ਅਨੰਤ ਕਲਾ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਸੰਸਾਰ ਦੇ ਅੰਦਰ ਪ੍ਰਗਟ ਹੋਏ ਨੇ ਜੀਵਾਂ ਦਾ ਉਧਾਰ ਕਰਨੇ ਦੇ ਵਾਸਤੇ। ਮਹਾਰਾਜ ਕਹਿੰਦੇ ਕੋਈ ਸੀਮਾ ਨਹੀਂ, ਕੋਈ ਹੱਦ ਬੰਨਾ ਨਹੀਂ ਕਿ ਪ੍ਰਮਾਤਮਾ ਦੇ ਕੋਈ ਸਰੂਪ ਨੂੰ ਜਾਣ ਸਕੇ। ਐਸਾ ਨਿਰਹਲ ਅਤੇ ਡੂੰਘਾਈ ਵਾਲਾ ਸਰੂਪ ਹੈ। ਵਾਹੋ ਵਾਹੋ ਤਿਸਨੋ ਆਖੀਐ, ਐ ਗੁਰਸਿੱਖੋ ਅਚਰਜ ਵਾਹਿਗੁਰੂ ਵਾਹਿਗੁਰੂ ਉਸ ਪ੍ਰਮਾਤਮਾ ਨੂੰ ਕਹੀਦਾ ਹੈ ਜੇ ਗੁਣ ਦਾਤਾ ਮਤ ਧੀਰ। ਜੋ ਪ੍ਰਮਾਤਮਾ ਮਤ ਨੂੰ ਧੀਰਜਤਾ ਬਖਸ਼ਿਸ਼ ਕਰਨ ਵਾਲਾ ਹੈ ਅਤੇ ਜੋ ਗੁਣਾਂ ਦਾ ਦਾਤਾ ਹੈ। ਐਸਾ ਮਹਾਰਾਜ ਕਹਿੰਦੇ ਧੀਰਜ ਧਾਰੀ ਔਰ ਆਤਮ ਸ਼ੈਣੀ ਮਤ ਦੀ ਦਾਤ ਬਖਸ਼ਿਸ਼ ਕਰਨ ਵਾਲਾ, ਗੁਣਾਂ ਦਾ ਜੋ ਖਜ਼ਾਨਾ ਹੈ, ਸ਼ੁਭ ਗੁਣਾਂ ਦੀਆਂ ਦਾਤਾਂ ਦੇਣ ਵਾਲਾ, ਉਸ ਵਾਹਿਗੁਰੂ ਨੂੰ ਅਚਰਜ ਕਹੀਦਾ ਹੈ। ਵਾਹੋ ਵਾਹੋ ਤਿਸਨੋ ਆਖੀਐ, ਐ ਗੁਰਸਿੱਖੋ ਵਾਹਿਗੁਰੂ ਵਾਹਿਗੁਰੂ ਉਸ ਪਰਮੇਸ਼ਰ ਨੂੰ ਕਹੀਦਾ ਹੈ ਜੇ ਸਭ ਮਹਿ ਰਹਿਆ ਸਮਾਏ। ਜਿਹੜਾ ਪ੍ਰਮਾਤਮਾ ਸਰਬ ਜੀਵਾਂ ਦੇ ਅੰਦਰ ਸਮਾ ਰਿਹਾ ਹੈ। ਸਭ ਥਾਵਾਂ ਤੇ ਸਰਬ ਜੀਵਾਂ ਦੇ ਅੰਦਰ, ਥਾਨ ਥਨੰਤਰ ਸਭ ਥਾਵਾਂ ਤੇ ਉਹ ਪ੍ਰਮਾਤਮਾ ਸਮਾ ਰਿਹਾ ਹੈ, ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ, ਜੋ ਸਰਬ ਵਿਆਪਕ ਪਰਮੇਸ਼ਰ ਹੈ। ਵਾਹੋ ਵਾਹੋ ਤਿਸਨੋ ਆਖੀਐ, ਵਾਹਿਗੁਰੂ ਵਾਹਿਗੁਰੂ ਉਸੇ ਪ੍ਰਮਾਤਮਾ ਦੇ ਸਰੂਪ ਨੂੰ ਕਹੀਦਾ ਹੈ ਜੇ ਦੇਦਾ ਰਿਜ਼ਕ ਸਬਾਹੇ। ਜੋ ਪ੍ਰਮਾਤਮਾ ਜੀਵਾਂ ਦੇ ਕਰਮਾਂ ਅਨੁਸਾਰ ਦਾਤਾਂ ਦੇਂਦਾ ਸੀ, ਦੇ ਰਿਹਾ ਅਤੇ ਦੇਵੇਗਾ। ਸੰਭਾਹੇ ਕਹਿੰਦੇ ਨੇ ਅਪੜਾਉਣ ਨੂੰ। ਜਿਵੇਂ ਕਿਹਾ ਜਾਂਦਾ ਕਿ ਫਲਾਣੇ ਥਾਂ ਤੇ ਇਹ ਚੀਜ਼ ਨੂੰ ਪਹੁੰਚਾ ਦੇਵੇ, ਇਹ ਆਪਾਂ ਸ਼ਬਦ ਵਰਤਦੇ ਆ ਨਾ। ਮਹਾਰਾਜ ਕਹਿੰਦੇ ਸੰਭਾਹੇ ਉਹ ਵਿਸ਼ੇਸ਼ ਕਰਕੇ ਅਪੜਾਉਣ ਵਾਲਾ, ਪਹੁੰਚਾਉਣ ਵਾਲਾ, ਜਿੱਥੇ ਵੀ ਕਿਸੇ ਕੋਈ ਜੀਵ ਨੂੰ ਪੈਦਾ ਕੀਤਾ। ਤੇ ਸੰਗਤ ਜੀ ਹੈਰਾਨੀ ਵਾਲੀ ਇਹ ਮਹਾਰਾਜ ਸਾਹਿਬ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ, ਕਿੰਨੀ ਮਨ ਦੇ ਅੰਦਰ ਹੈਰਾਨਗੀ ਹੁੰਦੀ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੇ ਕਰ ਧਰਿਆ। ਭਗਤ ਧੰਨਾ ਜੀ ਨੇ ਵੀ ਉਚਾਰਨ ਕੀਤਾ ਹੈ ਨਾ, ਪਾਖਣ ਕੀਟ ਗੁਪਤ ਹੋਏ ਰਹਤਾ, ਤਾਚੋ ਮਾਰਗ ਨਾਹੀ। ਕਹੈ ਧੰਨਾ ਪੂਰਨ ਤਾਹੂ ਕੋ, ਮਤਰੇ ਜੀ ਡਰਾਹੀ। ਕਹਿੰਦੇ ਜੀਵ ਕਿਉਂ ਤੂੰ ਮਨ ਵਿੱਚ ਡਰ ਧਾਰਨ ਕਰੀ ਬੈਠਾ ਹੈ। ਪਰਮਾਤਮਾ ਨੂੰ ਸਭ ਦਾ ਫਿਕਰ ਹੈ। ਜਿਵੇਂ ਮਾਂ ਪਿਓ ਨੂੰ ਆਪਣੇ ਬੱਚੇ ਦਾ, ਔਲਾਦ ਦਾ ਫਿਕਰ ਹੁੰਦਾ ਹੈ ਨਾ, ਜਿਹਨੂੰ ਜਨਮ ਦਿੱਤਾ ਹੈ, ਫਿਕਰ ਹੁੰਦਾ ਹੈ ਇਹਦੀ ਪਰਵਰਿਸ਼ ਵੀ ਕਰਨੀ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮਾਤਾ ਪਿਤਾ ਸਰੂਪ ਹੈ, ਜਿਸ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਤੇ ਪੱਥਰ ਦੇ ਵਿੱਚ ਨਾ ਅੰਦਰ ਪ੍ਰਵੇਸ਼ ਹੋਣ ਦੇ ਵਾਸਤੇ ਕੋਈ ਰਸਤਾ, ਨਾ ਬਾਹਰ ਨਿਕਲਣ ਦੇ ਵਾਸਤੇ ਕੋਈ ਰਸਤਾ ਹੈ। ਉੱਥੇ ਪੱਥਰ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕੀਤਾ, ਉਹਨਾਂ ਦੀ ਪਰਵਰਿਸ਼ ਕਰਦਾ ਪਿਆ। ਤੇ ਹੇ ਮਨਾ ਤੂੰ ਕਿਉਂ ਬਾਰ-ਬਾਰ ਡਰ ਧਾਰਨ ਕਰੀ ਜਾਂਦਾ ਹੈ। ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੈ। ਜਲ ਮਹਿ ਜੰਤ ਉਪਾਇ ਕੈ ਤਿਨਾ ਪੇ ਰੋਜੀ ਦੇ।
ਉਹ ਤਾਂ ਪਾਣੀ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਵੀ ਰੋਜੀ ਦੇਈ ਜਾਂਦਾ। ਜਿੱਥੇ ਨਾ ਕੋਈ ਹੱਟ ਦੁਕਾਨ ਚੱਲ ਸਕਦੀ ਹੈ, ਨਾ ਕੋਈ ਕਿਰਸ ਕਰ ਸਕਦਾ ਹੈ, ਉੱਥੇ ਕਿਹੜਾ ਕਿਸੇ ਨੇ ਕੋਈ ਦੁਕਾਨ ਪਾਈ ਹੈ। ਫਿਰ ਮਹਾਰਾਜ ਕਹਿੰਦੇ ਉੱਥੇ ਪਰਮੇਸ਼ਰ ਹੀ ਉਹਨਾਂ ਦੀ ਪਰਵਰਿਸ਼ ਕਰਦਾ ਪਿਆ ਹੈ ਨਾ, ਪਰਮਾਤਮਾ ਹੀ ਉਹਨਾਂ ਨੂੰ ਖਾਣ ਦੇ ਵਾਸਤੇ ਦਾਤਾਂ ਦਿੰਦਾ ਪਿਆ ਹੈ ਨਾ। ਜਿੱਦਾਂ ਦਾ ਕਿਸੇ ਦਾ ਆਹਾਰ ਜਿਹੋ ਜਿਹੇ ਕਿਸੇ ਜੀਵ ਦੀ ਪਰਾਰਬਧ ਹੈ, ਮਹਾਰਾਜ ਕਹਿੰਦੇ ਐਸਾ ਫਲ ਵਰਦਾਤਾ ਕਿ ਕਰਮਾਂ ਅਨੁਸਾਰ ਜੇ ਦੇਦਾ ਰਿਜਕ ਸੰਭਾਹੇ, ਵਾਹੋ ਵਾਹੋ ਤਿਸਨੂੰ ਆਖੀਐ ਜੇ ਦੇਦਾ ਰਿਜਕ ਸੰਭਾਹੇ। ਜੋ ਪ੍ਰਮਾਤਮਾ ਦਾਤਾਂ ਦਿੰਦਾ ਪਿਆ ਕਰਮਾਂ ਅਨੁਸਾਰ, ਜਿੱਥੇ ਵੀ ਕਿਸੇ ਜੀਵ ਨੂੰ ਪੈਦਾ ਕੀਤਾ ਉੱਥੇ ਹੀ ਦਾਤ ਅਪੜਾ ਰਿਹਾ ਹੈ। ਨਾਨਕ ਵਾਹੋ ਵਾਹੋ ਇੱਕੋ ਕਰ ਸਾਲਾਹੀਐ। ਇਸ ਲਈ ਐ ਗੁਰਸਿੱਖੋ, ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਸਰੂਪ ਨੂੰ ਵਾਹਿਗੁਰੂ ਵਾਹਿਗੁਰੂ ਨਿਸ਼ਚੈ ਕਰਕੇ ਜਾਣ ਕੇ ਸਲਾਹੁਣਾ ਚਾਹੀਦਾ। ਇੱਕੋ ਕਰ ਸਾਲਾਹੀ ਹੈ, ਇੱਕ ਪ੍ਰਮਾਤਮਾ ਦੀ ਸਲਾਹੁਣਾ ਕਰਨੀ ਚਾਹੀਦੀ ਹੈ, ਜੋ ਪੈਦਾ ਵੀ ਆਪ ਕਰਦਾ ਹੈ, ਪਰਵਰਿਸ਼ ਵੀ ਆਪ ਕਰਦਾ ਹੈ, ਜੀਵਾਂ ਦੀ ਲੈਤਾ ਵੀ ਆਪ ਕਰਦਾ ਹੈ। ਉਹ ਕਰਤਾ ਹੈ, ਭਰਤਾ ਹੈ, ਹਰਤਾ ਵੀ ਪ੍ਰਮਾਤਮਾ ਆਪ ਹੈ। ਉਸ ਇੱਕ ਪ੍ਰਮਾਤਮਾ ਦੀ ਸਲਾਹੁਣਾ ਕਰੀਏ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਉਪਦੇਸ਼ ਦਿੰਦੇ ਆ ਨਾ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਜਾਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਜਿਸ ਪ੍ਰਮਾਤਮਾ ਦੀ ਇੱਕ ਦੀ ਆਰਾਧਨਾ ਕਰਨੇ ਕਰਕੇ ਕਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ। ਉਸ ਇੱਕ ਪ੍ਰਮਾਤਮਾ ਦੀ ਆਰਾਧਨਾ ਕਰ। ਤੇ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਆਰਾਧਨਾ ਕੀਤੀ, ਉਹਨਾਂ ਨੇ ਗੁਰੂ ਕਿਰਪਾ ਦੁਆਰਾ ਇੱਕ ਦੀ ਪਹਿਚਾਣ ਕਰ ਲਈ ਹੈ। ਐਸਾ ਉਹਨਾਂ ਗੁਰਮੁਖਾਂ ਨੂੰ ਪ੍ਰਮਾਤਮਾ ਨੇ ਸੋਝੀ ਬਖਸ਼ੀ ਹੈ। ਇਸ ਲਈ ਹਜ਼ੂਰ ਨੇ ਉਚਾਰਨ ਕੀਤਾ ਹੈ, ਹੇ ਪ੍ਰਾਣਾ ਧਾਰੀ ਜੀਵਾ, ਜੋ ਸਰਬ ਥਾਵਾਂ ਤੇ ਸਰਬ ਜੀਵਾਂ ਦੇ ਅੰਦਰ ਪ੍ਰਮਾਤਮਾ ਰਮਿਆ ਹੋਇਆ, ਉਸ ਇੱਕ ਪ੍ਰਮਾਤਮਾ ਦੀ ਸਲਾਹੁਣਾ ਕਰਿਆ ਕਰ। ਜੇ ਸਤਿਗੁਰ ਦੀਆ ਦਿਖਾਏ, ਜੋ ਗਰੀਬ ਨਵਾਜ ਪੂਰੀ ਸਤਿਗੁਰਾਂ ਨੇ ਕਿਰਪਾ ਕਰਕੇ ਦਿਖਾਇਆ, ਪ੍ਰਤੱਖ ਜ਼ਾਹਰ ਕਰ ਦਿੱਤਾ ਹੈ, ਪ੍ਰਗਟ ਕਰਕੇ ਪ੍ਰਮਾਤਮਾ ਦਾ ਸਰੂਪ ਦਿਖਾਇਆ ਹੈ। ਮਹੱਲਾ ਤੀਜਾ। ਬਾਹੋ ਬਾਹੋ ਗੁਰਮੁਖ ਸਦਾ ਕਰਹਿ। ਹਜੂਰ ਉਚਾਰਨ ਕਰ ਰਹੇ ਹਨ, ਐ ਗੁਰਸਿੱਖੋ, ਗੁਰਮੁਖ ਪਿਆਰੇ ਕਦੇ ਵੀ ਪ੍ਰਮਾਤਮਾ ਦੇ ਨਾਮ ਨੂੰ ਵਿਸਾਰਦੇ ਨਹੀਂ ਹਨ। ਵਾਹੋ ਵਾਹੋ ਗੁਰਮੁਖ ਸਦਾ ਕਰਹਿ। ਜਿੰਨਾ ਵੀ ਸਮਾਂ ਸਰੀਰ ਕਰਕੇ ਸੰਸਾਰ ਦੇ ਅੰਦਰ ਰਹਿੰਦੇ ਐ, ਹਰ ਸਮੇਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ, ਹਰ ਸਮੇਂ। ਤੇ ਮਹਾਰਾਜ ਜੀ ਨੇ ਗੁਰਮੁਖਾਂ ਦੀ ਨਿਸ਼ਾਨੀ ਦੱਸੀ ਹੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਸਾਧ ਸੰਗਤ ਜੀ, ਗੁਰਮੁਖ ਦਾ ਜੀਵਨ ਹੈ ਬੜਾ ਉੱਚਾ ਸੁੱਚਾ ਹੈ। ਗੁਰਮੁਖਾਂ ਦੀ ਅਵਸਥਾ ਬਹੁਤ ਉੱਚੀ ਹੈ। ਗੁਰਮੁਖ ਅਖਵਾਉਣਾ ਸੌਖਾ ਹੈ, ਪਰ ਬਣਨਾ ਬੜਾ ਔਖਾ ਹੈ। ਜਿਵੇਂ ਭਾਈ ਪਾਰੋ ਜੀ ਸਨ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਹਿਰਦੇ ਅੰਦਰ ਆਨੰਦ ਦੀ ਦਾਤ ਬਖਸ਼ੋ। ਨਾਮ ਦਾ ਮਹਾਰਾਜ ਨਾਮ ਜਪਦੇ ਹੋਏ ਸਿਮਰਨ ਕਰਦੇ ਆਨੰਦ ਦੀ ਪ੍ਰਾਪਤੀ ਹੋਵੇ। ਬੜਾ ਆਨੰਦ ਪ੍ਰਾਪਤ ਹੋਇਆ ਮਹਾਰਾਜ, ਹੋਰ ਆਨੰਦ ਪ੍ਰਾਪਤ ਹੋਵੇ। ਤੇ ਸਾਧ ਸੰਗਤ ਜੀ, ਇੰਨੀ ਅਵਸਥਾ ਉੱਚੀ ਬਣ ਗਈ ਕਿ ਰੋਮ ਰੋਮ ਜਿਹੜਾ ਸੀ ਨਾ, ਉਹ ਰਸਨਾ ਰੂਪ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਪਿਆ। ਰੋਮ ਰੋਮ ਰਸਨਾ ਰੂਪ ਹੋ ਕਰਕੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਏ। ਜੋ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਨਾ, ਗੁਰਮੁਖ ਰੋਮ ਰੋਮ ਹਰਿ ਧਿਆਵੈ, ਐਸੀ ਅਵਸਥਾ ਭਾਈ ਪਾਰੋ ਜੀ ਨੇ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਪਰਮਹੰਸ ਕਹਿ ਕੇ ਮਹਾਰਾਜ ਸਾਹਿਬ ਜੀ ਨੇ ਸਤਿਕਾਰ ਮਾਣ ਦਿੱਤਾ ਹੈ। ਔਰ ਇਸ ਲਈ ਹਜੂਰ ਕਹਿੰਦੇ ਹਨ, ਵਾਹੋ ਵਾਹ ਗੁਰਮੁਖ ਸਦਾ ਕਰਹਿ। ਕਦੇ ਵੀ ਪ੍ਰਮਾਤਮਾ ਨੂੰ ਵਿਸਾਰਦੇ ਨਹੀਂ ਹੈ। ਪਰ ਸਾਡਾ ਕੀ ਸਾਧ ਸੰਗਤ ਜੀ ਸੁਭਾਅ ਹੈ, ਜਦੋਂ ਲੋੜ ਹੋਵੇ ਨਾ, ਔਕੜ ਦੇ ਸਮੇਂ ਅਸੀਂ ਪਰਮੇਸ਼ਰ ਨੂੰ ਚੇਤੇ ਕਰਦੇ ਹਾਂ। ਪਰ ਗੁਰਮੁਖਾਂ ਦਾ ਸੁਭਾਅ ਹੈ, ਗੁਰਮੁਖਾਂ ਦਾ ਜੀਵਨ ਹੈ, ਉਹ ਹਰ ਸਮੇਂ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਸਦਾ ਕਰਹਿ, ਕਦੇ ਵੀ ਪ੍ਰਮਾਤਮਾ ਨੂੰ ਵਿਸਾਰਦੇ ਨਹੀਂ ਹੈ। ਤੇ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ,
ਐ ਜੀਵਾ, ਜੇ ਕਿਤੇ ਜਿਵੇਂ ਔਕੜ ਦੇ ਸਮੇਂ ਜਿਵੇਂ ਰੱਬ ਨੂੰ ਚੇਤੇ ਕਰਦਾ ਹੈ ਨਾ, ਇੱਕ ਚਿੱਤ ਹੋ ਕੇ ਕਿ ਮਹਾਰਾਜ ਹੁਣ ਤੁਹਾਡੇ ਤੋਂ ਬਿਨਾ ਮੇਰਾ ਕੋਈ ਵੀ ਸਾਥ ਨਹੀਂ ਜੇ ਦੇਣ ਵਾਲਾ, ਤੁਹਾਡੇ ਤੋਂ ਬਿਨਾ ਮਹਾਰਾਜ ਕੋਈ ਨਹੀਂ ਜੀ ਮੈਨੂੰ ਹੁਣ ਬਚਾਉਣ ਵਾਲਾ, ਮੇਰੇ ਸਹਾਇਕ ਬਣਨ ਵਾਲਾ, ਮਹਾਰਾਜ ਆਪ ਕਿਰਪਾ ਕਰਕੇ ਮੇਰੀ ਰੱਖਿਆ ਕਰੋ। ਜਦੋਂ ਲੋੜ ਵੇਲੇ ਔਕੜ ਦੇ ਸਮੇਂ ਜਿਵੇਂ ਇੱਕ ਚਿੱਤ ਹੋ ਕੇ ਚੇਤੇ ਕਰਦਾ, ਜੇ ਕਿਤੇ ਹਰ ਰੋਜ਼ ਏਦਾਂ ਚੇਤੇ ਕਰੇ, ਤੇਰਾ ਅਮਰਪੁਰੀ ਵਿੱਚ ਨਿਵਾਸ ਹੋ ਜਾਵੇਗਾ, ਟੇਢੀਆਂ ਜੂਨਾਂ ਵਿੱਚ ਪੈਣੇ ਤੋਂ ਆਜ਼ਾਦ ਹੋ ਜਾਵੇਗਾ, ਬੰਧਨਾਂ ਤੋਂ ਮੁਕਤ ਹੋ ਜਾਵੇਗਾ, ਪ੍ਰਮਾਤਮਾ ਦੀ ਅਭੇਦਤਾ ਪਾ ਲਵੇਂਗਾ। ਜੇ ਕਿਤੇ ਇਉਂ ਪ੍ਰੇਮ ਤੇ ਨੇਮ ਦੀ ਸਹਿਤ ਹੋ ਕੇ ਪ੍ਰਮਾਤਮਾ ਨੂੰ ਚੇਤੇ ਕਰੇ। ਹਜੂਰ ਦਾ ਪਾਵਨ ਮੁਖ ਵਾਕ ਹੈ, ਕਬੀਰ ਕਾਮ ਪਰੇ ਹਰਿ ਸਿਮਰਿਐ, ਐਸਾ ਸਿਮਰਹੁ ਨਿਤ, ਅਮਰਾਪੁਰ ਬਾਸਾ ਕਰਹੁ, ਹਰ ਗਿਆ ਪਹੋਰੈ ਬਿਤ। ਅਮਰਪੁਰੀ ਵਿੱਚ ਤੇਰਾ ਨਿਵਾਸ ਹੋ ਜਾਵੇਗਾ। ਐਸਾ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਜੀਵਨ ਹੈ, ਜੋ ਹਰ ਸਮੇਂ ਜੀਵਨ ਪਰਯੰਤ ਪਰਮੇਸ਼ਰ ਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਸਿਮਰਦੇ ਹਨ। ਮਨਮੁਖ ਮਰਹਿ ਬਿਖ ਖਾਏ। ਪਰ ਨਾਲ ਹੀ ਹਜੂਰ ਨੇ ਉਚਾਰਨ ਕੀਤਾ, ਮਨਮੁਖ ਮਰਹਿ ਬਿਖ ਖਾਹੇ। ਜਿਹੜੇ ਮਨਮੁਖ ਜੀਵ ਹੈ ਨਾ, ਮਾਦਾ ਪ੍ਰਸਤ ਜੀਵ ਨੇ, ਮਹਾਰਾਜ ਜੀ ਤੋਂ ਬੇਮੁਖ ਹੋ ਕਰਕੇ ਰਹਿੰਦੇ ਨੇ, ਉਹ ਬਿਖ ਵਿਸ਼ਿਆ ਵਿਕਾਰਾਂ ਰੂਪੀ ਜ਼ਹਿਰ ਨੂੰ ਖਾ ਖਾ ਕੇ ਬਾਰ-ਬਾਰ ਮਰਦੇ ਰਹਿੰਦੇ ਹਨ। ਤੇ ਜਿਹੜਾ ਮਨੁੱਖ ਜ਼ਹਿਰ ਖਾਵੇ, ਉਹਨੂੰ ਜੀਵਨ ਦੀ ਥੋੜਾ ਪ੍ਰਾਪਤੀ ਹੁੰਦੀ ਹੈ, ਉਹਨੂੰ ਸਾਧ ਸੰਗਤ ਜੀ ਮੌਤ ਦੀ ਮਿਲਦੀ ਹੈ। ਤੇ ਸਾਧ ਸੰਗਤ ਜੀ ਜੀਵਨ ਉਹਨਾਂ ਨੂੰ ਮਿਲਦਾ ਜਿਹੜੇ ਅੰਮ੍ਰਿਤ ਨੂੰ ਪੀਂਦੇ ਆ, ਅੰਮ੍ਰਿਤ ਛਕਦੇ ਆ, ਜੋ ਅਮਰ ਕਰ ਦੇਣ ਵਾਲੀ ਸ਼ਕਤੀ ਹੈ। ਇਹ ਕਦੇ ਹੋਇਆ ਕਿ ਕਿਸੇ ਨੇ ਜ਼ਹਿਰ ਪੀਤੀ ਹੋਵੇ ਤੇ ਉਹਨੂੰ ਜੀਵਨ ਮਿਲਿਆ ਹੋਵੇ? ਨਾ, ਮੌਤ ਹੀ ਉਹਦੇ ਪੱਲੇ ਪੈਂਦੀ ਹੈ, ਮੌਤ ਦੇ ਮੂੰਹ ਵਿੱਚ ਪੈਣਾ ਪੈਂਦਾ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਗੁਰਮੁਖਾਂ ਨੂੰ ਅਸਲ ਜੀਵਨ ਮਿਲਿਆ ਪਰਮਾਤਮਾ ਦਾ ਸਿਮਰਨ ਕਰਕੇ, ਪਰ ਮਨਮੁਖ ਮਰਹਿ ਬਿਖ ਖਾਹੇ। ਮਨਮੁਖ ਜੀਵ ਪ੍ਰਤੱਖ ਵੀ ਭਾਵੇਂ ਕੋਈ ਜ਼ਹਿਰ ਖਾ ਲੈਂਦਾ, ਭਾਵੇਂ ਅੰਤਰੀ ਵਿਸ਼ਿਆਂ ਵਿਕਾਰਾਂ ਰੂਪੀ ਜ਼ਹਿਰ ਨੂੰ ਖਾ ਲੈਂਦਾ, ਉਸ ਨੂੰ ਮੌਤ ਦੇ ਮੂੰਹ ਵਿੱਚ ਪੈਣਾ ਪੈਂਦਾ ਹੈ। ਉਹਨਾਂ ਬਾਹੋ ਬਾਹੋ ਨਾ ਪਾਵਈ, ਕਿਉਂਕਿ ਉਹਨਾਂ ਮਨਮੁਖਾਂ ਨੂੰ ਪਰਮੇਸ਼ਰ ਦਾ ਨਾਮ ਜਪਣਾ ਭਾਉਂਦਾ ਨਹੀਂ, ਚੰਗਾ ਹੀ ਨਹੀਂ ਲੱਗਦਾ। ਜੇ ਕੋਈ ਗੁਰਮੁਖ ਪਿਆਰਾ ਆਖ ਵੀ ਦੇਵੇ ਕਿ ਭਲਿਓ ਨਾਮ ਜਪ ਲਓ, ਭਲਾ ਹੋ ਜਾਵੇਗਾ। ਪਰਮਾਤਮਾ ਨੇ ਜੀਵਨ ਬਖਸ਼ਿਆ ਨਾਮ ਜਪਣ ਦੇ ਲਈ, ਸੇਵਾ ਸਿਮਰਨ ਕਰਨ ਲਈ, ਭਜਨ ਬੰਦਗੀ ਕਰਨੇ ਦੇ ਵਾਸਤੇ। ਪਰ ਅੱਗੋਂ ਇੱਕ ਦੀਆਂ ਚਾਰ ਸੁਣਾਉਂਦੇ, ਨਾ ਜੀ ਨਾ ਹੀ ਤਾਂ ਵਿਹਲਿਆਂ ਦਾ ਕੰਮ ਹੈ, ਤੁਸੀਂ ਵੇਲ ਮਾਲਾ ਆਪਾਂ ਨੂੰ, ਸਾਨੂੰ ਤਾਂ ਵੇਲ ਹੀ ਨਹੀਂ ਮਿਲਦਾ। ਇਹ ਸਾਡਾ ਕੰਮ ਨਹੀਂ, ਤੁਹਾਡਾ ਵਿਹਲਿਆਂ ਦਾ ਕੰਮ ਹੈ, ਤੁਸੀਂ ਨਾਮ ਜਪਿਆ ਕਰੋ, ਅਸੀਂ ਨਹੀਂ ਨਾਮ ਜਪ ਸਕਦੇ। ਇੱਕ ਦੀਆਂ ਅੱਗੋਂ ਚਾਰ ਸੁਣਾਉਂਦੇ ਨੇ। ਤੇ ਸਾਧ ਸੰਗਤ ਜੀ, ਐਸਾ ਹੀ ਇੱਕ ਸੰਨਿਆਸੀ ਨੇ ਵੀ ਜਵਾਬ ਦਿੱਤਾ ਸੀ ਭਗਤ ਕਬੀਰ ਸਾਹਿਬ ਜੀ ਨੂੰ, ਜਿਹੜਾ ਕਿਸੇ ਜੱਟ ਦੇ ਘਰ ਵਿੱਚ ਰਹਿੰਦਾ ਸੀ ਤੇ ਉਹਨੇ ਤਰ੍ਹਾਂ ਦੇ ਪਕਵਾਨ ਛਕਣੇ ਤੇ ਕੋਈ ਭਜਨ ਬੰਦਗੀ ਨਾ ਕਰਨੀ, ਤੇ ਨਗਰ ਦੇ ਲੋਕਾਂ ਨੇ ਵੀ ਬੜੀ ਉਹਦੀ ਸੇਵਾ ਕਰਨੀ ਕਿ ਸੰਨਿਆਸੀ ਹੈ, ਇਹਨੇ ਸੰਨਿਆਸ ਧਾਰਨ ਕੀਤਾ। ਤੇ ਉਹਨੇ ਵੀ ਸਾਧ ਸੰਗਤ ਜੀ ਬੜੀ ਆਪਣੀ ਪੂਜਾ ਕਰਵਾਉਣੀ, ਤਰ੍ਹਾਂ ਦੇ ਪਕਵਾਨ ਛਾਕੇ ਤੇ ਚੁਬਾਰੇ ਵੀ ਸੁੱਤੇ ਰਹਿਣਾ, ਘਰਾੜੇ ਮਾਰਦੇ ਰਹਿਣਾ, ਕਦੇ ਭਜਨ ਬੰਦਗੀ ਨਹੀਂ ਸੀਗਾ ਕਰਦਾ। ਤੇ ਪਰਉਪਕਾਰੀ ਸੁਭਾਅ ਵਾਲੀ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਇੱਕ ਦਿਨ ਮਿਲੇ, ਕਹਿੰਦੇ ਭਲਿਆ ਨਾਮ ਹੀ ਜਪਿਆ ਕਰ, ਇਹ ਤੇਰਾ ਕਿੰਨਾ ਮਾਣ ਕਰਦੇ, ਸਤਿਕਾਰ ਕਰਦੇ ਐ, ਇਹ ਤੇਰੇ ਇਹ ਭੇਖ ਧਾਰਨ ਕਰਨੇ ਕਰਕੇ, ਜਿਹੜਾ ਤੂੰ ਪਹਿਰਾਵਾ ਧਾਰਨ ਕੀਤਾ ਹੋਇਆ, ਤੈਨੂੰ ਸੰਨਿਆਸੀ ਜਾਣ ਕਰਕੇ ਤੇਰਾ ਮਾਣ ਸਤਿਕਾਰ ਕਰਦੇ ਨੇ, ਇਸ ਲਈ ਤੂੰ ਭਜਨ ਕਰਿਆ ਕਰ, ਜੇ ਨਾ ਕਰੇਂਗਾ ਫਿਰ ਤੈਨੂੰ ਲੇਖਾ ਦੇਣਾ ਪਵੇਗਾ। ਤੇ ਅੱਗੋਂ ਕਹਿੰਦਾ, ਜਾ ਜੁਲਾਹਿਆ, ਤੁਹਾਡਾ ਕੰਮ ਹੈ ਨਾਮ ਜਪਣਾ, ਅਸੀਂ ਤਾਂ ਅਹੰ ਬ੍ਰਹਮ ਅਸਮੀ ਆ, ਸਾਨੂੰ ਨਹੀਂ ਨਾਮ ਜਪਣ ਦੀ ਲੋੜ, ਅਸੀਂ ਤਾਂ ਸੰਨਿਆਸੀ ਆ। ਏਦਾਂ ਉਹਨੇ ਅੱਗੋਂ ਜਵਾਬ ਦਿੱਤਾ। ਤੇ ਭਗਤ ਕਬੀਰ ਸਾਹਿਬ ਜੀ ਨੇ ਸੁਭਾਵਕ ਹੀ ਆਖ ਦਿੱਤਾ, ਕਹਿਣ ਲੱਗੇ ਕਿ ਜਨ ਭਗਤਨ ਕੋ ਕਹੋ ਨਾ ਮਾਨੋ, ਕੀਨੋ ਆਪਣੋ ਪਈ ਹੈ। ਜਿਹੜਾ ਪਰਮੇਸ਼ਰ ਦੇ ਪਿਆਰਿਆਂ ਨਾਮ ਜਪਣ ਵਾਲਿਆਂ ਦਾ ਵਚਨ ਨਹੀਂ ਨਾ ਮੰਨਦਾ, ਉਹਨੂੰ ਫਿਰ ਆਪਣਾ ਕੀਤਾ ਆਪ ਹੀ ਪਾਉਣਾ ਪੈਂਦਾ। ਤੇ ਨਾਲ ਉਪਦੇਸ਼ ਵੀ ਦਿੱਤਾ ਸੀ, ਭਲਿਆ ਜੀ ਹੁਣ ਨਹੀਂ ਨਾਮ ਜਪਿਆ ਤੇ ਕਦੋਂ ਜਪੇਗਾ? ਚਾਰ ਪਾਵ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਈ ਹੈ,
ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਦਨ, ਕੋਦਾ ਕੋ ਭੁਸ ਖਾਈ ਹੈ। ਜੇ ਹੁਣ ਨਹੀਂ ਨਾਮ ਜਪਿਆ ਤੇ ਕਦੋਂ ਜਪੇਗਾ? ਜਦੋਂ ਚਾਰ ਪੈਰ ਲੱਗ ਗਏ, ਸਿਰ ਤੇ ਦੋ ਸਿੰਗ ਲੱਗ ਗਏ, ਜ਼ਬਾਨ ਤੋਂ ਗੂੰਗਾ ਹੋ ਗਿਆ, ਭਾਵ ਪਸ਼ੂਆਂ ਦੇ ਜੂਨ ਵਿੱਚ ਪੈ ਗਏ, ਫੇਰ ਨਹੀਂ ਤੇਰੇ ਤੋਂ ਨਾਮ ਜਪਿਆ ਜਾਣਾ, ਫੇਰ ਨਹੀਂ ਤੇਰੇ ਤੋਂ ਗੁਰੂ ਵਾਲਾ ਬਣਿਆ ਜਾਣਾ, ਫੇਰ ਨਹੀਂ ਤੇਰੇ ਤੋਂ ਸਤ ਸੰਗਤ ਵਿੱਚ ਆ ਕੇ ਜੁੜਿਆ ਜਾਣਾ, ਫੇਰ ਨਹੀਂ ਭਜਨ ਬੰਦਗੀ ਕੀਤਾ ਜਾਣਾ। ਮਹਾਰਾਜ ਕਹਿੰਦੇ ਹੁਣ ਪ੍ਰਮਾਤਮਾ ਨੇ ਤੈਨੂੰ ਸ਼ੁਭ ਅਵਸਰ ਦਿੱਤਾ ਹੈ। ਤੇ ਸੰਗਤ ਜੀ ਥੋੜੇ ਸਮੇਂ ਬਾਅਦ ਹੀ ਉਹ ਸੰਨਿਆਸੀ ਦੀ ਮੌਤ ਹੋ ਗਈ ਤੇ ਉਸੇ ਜੱਟ ਦੇ ਘਰ ਦੇ ਵਿੱਚ ਗਾਂ ਦਾ ਬੱਚਾ ਬਣ ਕੇ ਜੰਮਿਆ। ਉਹ ਸੰਨਿਆਸੀ ਜਿਹੜਾ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਦ ਲਾ ਕੇ ਪਕਵਾਨ ਖਾਂਦਾ ਸੀ ਤੇ ਨਾਮ ਨਹੀਂ ਸੀ ਜਪਦਾ, ਗਾਂ ਦਾ ਬੱਚਾ ਬਣ ਕੇ ਜੰਮਿਆ ਤੇ ਵੱਡਾ ਹੋਇਆ, ਪਾਲਿਆ ਤੇ ਉਹ ਜੱਟ ਨੇ ਹਲ ਜੋਣ ਦੇ ਵਾਸਤੇ ਖੇਤਾਂ ਵਿੱਚ ਲੈ ਗਿਆ। ਫਿਰ ਤੁਰੇ ਹੀ ਨਾ, ਬਿਰਤੀ ਉੱਥੇ ਕਿ ਟਿਕੀ ਹੋਈ ਕਿ ਮੈਂ ਤੇ ਇਹਨਾਂ ਦਾ ਗੁਰੂ ਆ। ਉਹ ਪਿਛਲੀ ਉਹਨੂੰ ਸਾਧ ਸੰਗਤ ਜੀ ਸਿਮਰਤੀ ਵਿੱਚ ਹੈ ਸੀ, ਉਹਨੂੰ ਚੇਤੇ ਸੀਗਾ, ਕਹਿੰਦਾ ਕਿ ਮੈਂ ਤਾਂ ਗੁਰੂ ਇਹਨਾਂ ਦਾ, ਮੈਂ ਕਿਉਂ ਆਖੇ ਲੱਗਾ, ਮੈਂ ਇਹਨਾਂ ਤੋਂ ਸੇਵਾ ਕਰਾਉਂਦਾ ਹੁੰਦਾ ਸੀ, ਮੈਨੂੰ ਖੇਤਾਂ ਵਿੱਚ ਲੈ ਆਏ, ਤੁਰੇ ਹੀ ਨਾ। ਉਹ ਜੱਟ ਨੇ ਬੜਾ ਯਤਨ ਕੀਤਾ ਤੇ ਇਹਨੇ ਸਮੇਂ ਲੋਕ ਵੀ ਇਕੱਠੇ ਹੋ ਗਏ ਤੇ ਭਗਤ ਕਬੀਰ ਸਾਹਿਬ ਜੀ ਸੁਭਾਵਕ ਉਸ ਰਸਤੇ ਲੰਘ ਰਹੇ ਸੀ। ਕਹਿਣ ਲੱਗੇ ਭਾਈ ਕੀ ਗੱਲ ਹੈ, ਬੜੇ ਇਕੱਠੇ ਹੋਏ, ਕੀ ਕਾਰਨ ਹੈ? ਉਹ ਜੱਟ ਭਰਿਆ ਪੀਤਾ ਕਹਿਣ ਲੱਗਾ ਮਹਾਰਾਜ ਇਹ ਭਗਤ ਜੀ ਇਹ ਪਤਾ ਨਹੀਂ ਕੀ ਗੱਲ ਹੈ, ਇਹਨੂੰ ਖੇਤਾਂ ਵਿੱਚ ਜੋੜਨ ਵਾਸਤੇ ਲੈ ਕੇ ਆਇਆ, ਪਾਲਿਆ ਪੋਸ਼ਿਆ, ਵੱਡਾ ਕੀਤਾ, ਉਹਨੂੰ ਤੁਰਦਾ ਹੀ ਨਹੀਂ। ਤੇ ਤਰਕਾਲਦਰਸ਼ੀ ਸਨੰਤਰ ਜਾਮਤਾ ਨਾਲ ਦੇਖ ਲਿਆ, ਉਹ ਹੀ ਤਾਂ ਉਹ ਸੰਨਿਆਸੀ ਹੈ ਜਿਹਨੂੰ ਸਮਝਾਇਆ ਸੀ ਕਿ ਭਲਿਆ ਨਾਮ ਜਪ ਲੈ ਨਹੀਂ ਤੇ ਲੇਖਾ ਦੇਣਾ ਪਵੇਗਾ। ਇਹ ਬੜੇ ਪਿਆਰ ਦੇ ਨਾਲ ਤੇਰੀ ਸੇਵਾ ਪਏ ਕਰਦੇ ਆ, ਰੱਬ ਦੀ ਤਰ੍ਹਾਂ ਤੈਨੂੰ ਪੂਜਦੇ ਪਏ ਨੇ, ਭਜਨ ਕਰ ਲੈ ਨਹੀਂ ਤੇ ਲੇਖਾ ਦੇਣਾ ਪੈਣਾ। ਉਹਨੂੰ ਜਦੋਂ ਪਹਿਚਾਨ ਲਿਆ ਨਾ ਤੇ ਨਾਲੇ ਫਿਰ ਕਹਿੰਦੇ ਕਿ ਲਾਂਭੇ ਹੋ ਜਾਓ। ਉਹਦੇ ਕੰਨ ਦੇ ਵਿੱਚ ਆ ਕੇ ਕਹਿਣ ਲੱਗੇ ਤੈਨੂੰ ਪਹਿਲਾਂ ਸਮਝਾਇਆ ਸੀ, ਨਹੀਂ ਸਮਝਿਆ, ਤੇ ਹੁਣ ਤੈਨੂੰ ਲੇਖਾ ਦੇਣਾ ਪੈਣਾ। ਇਹਨਾਂ ਦੇ ਪਕਵਾਨ ਛਕਦਾ ਰਿਹਾ ਨਾ, ਤਰ੍ਹਾਂ ਤਰ੍ਹਾਂ ਦੇ ਸਵਾਦ ਲਾ ਲਾ ਕਰਕੇ ਉਹਨੂੰ ਲੇਖਾ ਦੇਣਾ ਪੈਣਾ। ਜੇ ਨਾ ਤੁਰਿਆ ਤੇ ਜੱਟ ਨੇ ਮਾਰ ਮਾਰ ਕੇ ਸੋਟੀਆਂ ਤੇਰਾ ਚੰਮ ਦੇੜ ਦੇਣਾ, ਚੁੱਪ ਕਰਕੇ ਤੁਰਿਆ ਚੱਲ। ਇੰਨੀ ਕੁ ਗੱਲ ਕੰਨ ਦੇ ਵਿੱਚ ਕਹੀ ਤੇ ਉਹ ਸਾਧ ਸੰਗਤ ਜੀ ਉਹ ਬਲਦ ਉਸੇ ਵੇਲੇ ਤੁਰ ਪਿਆ। ਤੇ ਜੱਟ ਬੜਾ ਹੈਰਾਨ ਹੋਇਆ, ਕਹਿੰਦਾ ਮਹਾਰਾਜ ਕਿਹੜਾ ਮੰਤਰ ਪੜਿਆ? ਕਹਿੰਦੇ ਤੂੰ ਹੁਣ ਆਪਣਾ ਕੰਮ ਕਰੀ ਚੱਲ। ਇਦਾਂ ਦੀ ਸਾਧ ਸੰਗਤ ਜੀ ਹਾਲਤ ਹੁੰਦੀ ਹੈ। ਤੇ ਗਰੀਬ ਨਵਾਜ ਹਜੂਰ ਨੇ ਉਚਾਰਨ ਕੀਤਾ ਹੈ, ਉਹਨਾਂ ਵਾਹੋ ਵਾਹੋ ਨਾ ਭਾਵਈ, ਉਹਨਾਂ ਮਨਮੁਖਾਂ ਨੂੰ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਭਾਉਂਦਾ ਨਹੀਂ ਹੈ, ਚੰਗਾ ਨਹੀਂ ਲੱਗਦਾ। ਉਹਨਾਂ ਦੇ ਮਨ ਨੂੰ ਤਾਂ ਨਾਮ ਦੀ ਜੇ ਕੰਨਾਂ ਵਿੱਚ ਆਵਾਜ਼ ਪੈ ਜਾਵੇ, ਸਤਿਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਜਿਵੇਂ ਬਿੱਛੂ ਡੰਗ ਮਾਰਦਾ ਨਾ, ਇਦਾਂ ਉਹਨਾਂ ਨੂੰ ਦਰਦ ਹੁੰਦਾ ਹੈ। ਇਦਾਂ ਉਹਨਾਂ ਸਾਖਤ ਬੰਦਿਆਂ ਨੂੰ ਪਰਮੇਸ਼ਰ ਦਾ ਨਾਮ ਕੌੜਾ ਲੱਗਦਾ, ਜ਼ਹਿਰੀਲਾ ਲੱਗਦਾ ਹੈ, ਭਾਵੇਂ ਅੰਮ੍ਰਿਤ ਵਰਗਾ ਹੈ, ਪਰ ਬੇਸਮਝ ਹੋਣੇ ਕਰਕੇ ਉਹਨਾਂ ਨੂੰ ਸਾਧ ਸੰਗਤ ਜੀ ਦੁੱਖ ਲੱਗਦਾ ਹੈ। ਪਰਮੇਸ਼ਰ ਦਾ ਨਾਮ ਸੁਣਨ ਤੋਂ ਵੀ ਬੜਾ ਗੁਰੇਜ਼ ਕਰਦੇ ਹੈ। ਤੇ ਖਿਮਾ ਕਰਨਾ ਸੰਗਤ ਜੀ, ਪਿੰਡਾਂ ਨਗਰਾਂ ਦੇ ਵਿੱਚ ਵੀ ਸਾਡੀ ਅੱਜ ਇਦਾਂ ਦੀ ਹਾਲਤ ਬਣ ਚੁੱਕੀ ਹੈ। ਜੇ ਕਿਤੇ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਨਿਤਨੇਮ ਗੁਰਬਾਣੀ ਦਾ ਪਾਠ ਥੋੜੀ ਜਿਹੀ ਉੱਚੀ ਆਵਾਜ਼ ਕਰ ਦੇਵੇ ਨਾ, ਤੇ ਸਾਡੇ ਕੰਨ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ। ਬਾਬੇ ਦਾ ਰਗਾਂ ਘੁੱਟਣ ਤੱਕ ਜਾਂਦੇ ਕਿ ਬਾਬਾ ਤੂੰ ਆਵਾਜ਼ ਕਿਉਂ ਉੱਚੀ ਕੀਤੀ ਹੈ। ਤੇ ਮੈਨੂੰ ਖਿਮਾ ਕਰ ਦੇਣਾ ਸੰਗਤ ਜੀ, ਡੀਜੇ ਵਾਲੇ ਸਾਰੀ ਰਾਤ ਭਾਵੇਂ ਲੱਚਰਪੁਣਾ ਕਰਦੇ ਰਹਿਣ, ਨਾਚ ਤਮਾਸ਼ਾ ਕਰਦੇ ਰਹਿਣ, ਘਰਾਂ ਵਿੱਚ ਹੋਰ ਕੋਈ ਨਹੀਂ, ਆਪਾਂ ਹੀ ਲਾਉਂਦੇ ਆ ਨਾ। ਜਦੋਂ ਵਿਆਹ ਸ਼ਾਦੀ ਹੁੰਦੀ ਹੈ ਸਾਰੀ ਰਾਤ ਉਹ ਕਿੰਨੀ ਕਿੰਨੀ ਆਵਾਜ਼ ਉਹ ਡੀਜੇ ਵਾਲੇ ਕਰਦੇ ਆ, ਨਾਚ ਤਮਾਸ਼ਾ ਹੁੰਦਾ ਰਹਿੰਦਾ, ਲੱਚਰਪੁਣਾ ਕਰਦੇ ਆ। ਤੇ ਉਹਨਾਂ ਨੂੰ ਕਦੇ ਨਹੀਂ ਕਿਸੇ ਨੇ ਜਾ ਕੇ ਕਿਹਾ ਕਿ ਭਾਈ ਆਵਾਜ਼ ਘੱਟ ਕਰ ਲਓ। ਹਾਂ, ਜੇ ਗ੍ਰੰਥੀ ਸਿੰਘ ਕਿਤੇ ਥੋੜਾ ਸਮਾਂ ਵੱਧ ਲਾ ਦਿੰਦਾ, ਉਹਦੇ ਵੱਲ ਘੂਰੀਆਂ ਜ਼ਰੂਰ ਆਪਾਂ ਸੰਗਤ ਬੈਠੀਆਂ ਕੱਢਣ ਲੱਗ ਪੈਂਦੇ ਕਿ ਬਾਬਾ ਤੂੰ ਸਮਾਂ ਬਹੁਤਾ ਲੇਟ ਕਰ ਦਿੱਤਾ। ਇਹ ਸੱਚ ਹੈ, ਇਦਾਂ ਹੀ ਹੈ ਨਾ, ਸਾਨੂੰ ਸਾਰਿਆਂ ਨੂੰ ਪਤਾ ਹੈ। ਪਰ ਬੇਸਮਝ ਹਾਂ, ਬੇਗਿਆਤ ਹਾਂ, ਸਾਡੀ ਬਦਕਿਸਮਤੀ ਹੈ। ਚੰਗੇ ਪਾਸੇ ਜਿਹੜਾ ਕੋਈ ਚੰਗਾ ਕੰਮ ਕਰਦਾ ਪਏ ਜਿਹਦੇ ਕਰਕੇ ਭਲਾ ਹੋਣਾ ਹੈ, ਕੰਨਾਂ ਵਿੱਚ ਆਵਾਜ਼ ਪੈਣੀ ਨਾਮ ਬਾਣੀ, ਤੇ ਉਹਨੂੰ ਆਪਾਂ ਰੋਕਦੇ ਪਏ ਜਾ ਕੇ। ਤੇ ਜਿਹਦੇ ਕਰਕੇ ਸਾਧ ਸੰਗਤ ਜੀ ਜੋ ਜਿਨ੍ਹਾਂ ਤੋਂ ਮਹਾਰਾਜ ਜੀ ਨੇ ਵਿਵਰਜਿਤ ਕੀਤਾ ਹੈ, ਮੇਰੇ ਮੋਹਨ ਸ਼ਰਵਨੀ ਇਹ ਨਾ ਸੁਨਾਏ,
ਸਾਕਤ ਗੀਤ ਨਾਦ ਧੁਨ ਜਾਵਤ ਬੋਲਤ ਬੋਲ ਅਜਾਏ। ਹੇ ਮੇਰੇ ਮਨਾ ਐ ਮੋਹਨ ਪਿਆਰੇ ਜੀਵ, ਇਦਾਂ ਦੀ ਆਵਾਜ਼ ਭੁੱਲ ਕੇ ਕਦਾਚਿਤ ਵੀ ਕੰਨਾਂ ਦੇ ਵਿੱਚ ਨਾ ਪਾਈ, ਜਿਸ ਕਰਕੇ ਪਰਮਾਤਮਾ ਭੁੱਲਦਾ ਹੈ ਜਿਹੜੇ ਅਜਾਈ ਝਾਕਾਂ ਮਾਰਨ ਵਾਲੇ ਜਿਹੜੇ ਬੋਲ ਹਨ। ਤੇ ਜਿਹੜਾ ਲੱਚਰਪਣਾ ਹੁੰਦਾ ਹੈ ਸਾਧ ਸੰਗਤ ਜੀ, ਉਹਦੇ ਵਿੱਚ ਕਿੰਨੇ ਕੁ ਚੰਗੇ ਬੋਲ ਹੁੰਦੇ ਆ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਕਿੰਨੇ ਕੁ ਉਹਦੇ ਵਿੱਚ ਸਾਧ ਸੰਗਤ ਜੀ ਸਿੱਖਿਆ ਦੇ ਬੋਲ ਹੁੰਦੇ ਆ। ਇਸ ਲਈ ਸਾਨੂੰ ਸੁਚੇਤ ਹੋ ਕਰਕੇ ਰਹਿਣਾ ਚਾਹੀਦਾ ਹੈ। ਥੋੜਾ ਜੀਵਨ ਦੇ ਅੰਦਰ ਸਾਨੂੰ ਗਿਆਤ ਧਾਰਨ ਕਰਨੀ ਚਾਹੀਦੀ ਹੈ। ਮਹਾਰਾਜ ਕਹਿੰਦੇ ਮਨਮੁਖਾਂ ਨੂੰ ਪਰਮੇਸ਼ਰ ਦਾ ਨਾਮ ਚੰਗਾ ਨਹੀਂ ਲੱਗਦਾ, ਕਦੇ ਵੀ ਮਨ ਨੂੰ ਭਾਉਂਦਾ ਨਹੀਂ ਹੈ। ਦੁੱਖੇ ਦੁੱਖ ਵਿਹਾਏ, ਇਸ ਕਰਕੇ ਉਹਨਾਂ ਦਾ ਜੀਵਨ ਦੁੱਖਾਂ ਦੇ ਵਿੱਚ ਦੁਖੀ ਹੁੰਦਿਆਂ ਵਿਹਾਈ ਬਤੀਤ ਹੁੰਦਾ ਹੈ। ਕਦੇ ਕੋਈ ਦੁੱਖ ਆ ਕੇ ਚੰਬੜ ਗਿਆ, ਕਦੇ ਕੋਈ ਦੁੱਖ ਆ ਕੇ ਚੰਬੜ ਜਾਂਦਾ ਹੈ, ਅਤੇ ਜੰਮਣ ਮਰਨ ਦੇ ਦੁੱਖਾਂ ਦੇ ਵਿੱਚ ਹੀ ਵਿਹਾਜੇ ਰਹਿੰਦੇ ਹਨ। ਗੁਰਮੁਖ ਅੰਮ੍ਰਿਤ ਪੀਵਣਾ, ਗੁਰਮੁਖ ਪਿਆਰਿਆਂ ਨੇ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ ਹੈ। ਵਾਹੋ ਵਾਹੋ ਕਰਹਿ ਲਿਵ ਲਾਏ। ਇਸ ਲਈ ਉਹ ਗੁਰਮੁਖ ਜਨ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਬਿਰਤੀ ਲਾਵ ਕੇ ਰੱਖਦੇ ਹਨ। ਨਾਨਕ ਵਾਹੋ ਵਾਹੋ ਕਰਹਿ ਸੇ ਜਨ ਨਿਰਮਲੇ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਜੋ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਨੇ ਉਹ ਹਿਰਦੇ ਕਰਕੇ ਨਿਰਮਲੇ ਨਿਰਮਲ ਹਨ, ਉਜਲ ਹਨ। ਉਹਨਾਂ ਗੁਰਮੁਖਾਂ ਦਾ ਮਨ ਉਜਲ ਹੋ ਗਿਆ ਹੈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ। ਸਾਧ ਸੰਗਤ ਜੀ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਰਮੇਸ਼ਰ ਦੇ ਸਿਮਰਨ ਕਰਨ ਤੋਂ ਬਿਨਾਂ ਨਹੀਂ ਕਦੇ ਮਨ ਦੀ ਮੈਲ ਨੂੰ ਲਾਹਿਆ ਜਾ ਸਕਦਾ। ਗੁਣ ਗਾਵਤ ਤੇਰੀ ਉਤਰਸ ਮੈਲ। ਜਿਵੇਂ ਜਿਵੇਂ ਪਰਮਾਤਮਾ ਦੇ ਗੁਣ ਗਾਵੇਂਗਾ, ਹੇ ਮਨਾ ਤੇਰੀ ਮੈਲ ਉਤਰਦੀ ਜਾਵੇਗੀ। ਰੇ ਭਵਨ ਸੋਝੀ ਪਾਏ। ਤੇ ਐਸੇ ਉਜਲ ਜੀਵਨ ਵਾਲੇ, ਉਜਲ ਹਿਰਦੇ ਵਾਲੇ, ਨਿਰਮਲ ਹਿਰਦੇ ਵਾਲੇ ਗੁਰਮੁਖ ਪਿਆਰਿਆਂ ਨੂੰ ਤਿੰਨਾਂ ਭਵਨਾਂ ਦਾ ਗਿਆਤ ਹੋ ਜਾਂਦਾ ਹੈ। ਤੇਰੇ ਭਵਨ ਸੋਝੀ ਪਾਏ, ਤਿੰਨਾਂ ਸਮਿਆਂ ਦੀ, ਤਿੰਨਾਂ ਭਵਨਾਂ ਦੀ, ਤਿੰਨਾਂ ਲੋਕਾਂ ਦੀ ਉਹਨਾਂ ਨੂੰ ਅੰਤਰਜਾਮਤਾ ਹੋ ਜਾਂਦੀ ਹੈ ਕਿ ਕਿਸ ਲੋਕ ਵਿੱਚ ਕੀ ਵਰਤਾਰਾ ਵਰਤਦਾ, ਪਹਿਲਾਂ ਕੀ ਵਰਤਦਾ ਸੀ, ਹੁਣ ਕੀ ਵਰਤ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਕੀ ਵਰਤੇਗਾ। ਪੌੜੀ ਹਰ ਕੈ ਭਾਣੈ ਗੁਰ ਮਿਲੈ। ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਐ ਗੁਰਸਿੱਖੋ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਭਾਣੇ ਆਗਿਆ ਕਰਕੇ ਹੀ ਪੂਰੇ ਸਤਿਗੁਰੂ ਜੀ ਮਿਲਦੇ ਹਨ। ਜੀਵਨ ਦੇ ਅੰਦਰ ਪੂਰੇ ਸਤਿਗੁਰਾਂ ਦੀ ਪ੍ਰਾਪਤੀ ਹੋਣੀ ਵੀ ਪਰਮਾਤਮਾ ਦੇ ਭਾਣੇ ਕਰਕੇ ਹੈ। ਸੇਵਾ ਭਗਤ ਬਨੀਜੈ। ਤੇ ਜਿਹੜੇ ਗੁਰਮੁਖ ਪਿਆਰੇ ਗੁਰੂ ਵਾਲੇ ਬਣ ਜਾਂਦੇ ਨੇ, ਪਰਮਾਤਮਾ ਜਿਨ੍ਹਾਂ ਤੇ ਤਰਸ ਕਰਕੇ ਗੁਰੂ ਚਰਨਾਂ ਦੇ ਨਾਲ ਜੋੜ ਦਿੰਦਾ ਹੈ, ਉਹ ਹੱਥੀਂ ਸੇਵਾ ਕਰਦੇ ਹਨ। ਤੇ ਸਾਧ ਸੰਗਤ ਜੀ ਆਪਣੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਜਪਦੇ ਆ, ਭਗਤ ਬਨੀਜੈ। ਉਹਨਾਂ ਨੂੰ ਜੀਵਨ ਦੇ ਅੰਦਰ ਸੇਵਾ ਅਤੇ ਸਿਮਰਨ ਬਣ ਜਾਂਦਾ। ਉਹ ਆਪਣੇ ਜੀਵਨ ਦਾ ਆਧਾਰ ਸੇਵਾ ਤੇ ਸਿਮਰਨ ਬਣਾ ਲੈਂਦੇ ਹਨ। ਸੇਵਾ ਭਗਤ ਬਨੀਜੈ, ਉਹਨਾਂ ਨੂੰ ਸੇਵਾ ਤੇ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਬਣ ਆਉਂਦੀ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਭਗਤਾ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ। ਪਰਮੇਸ਼ਰ ਦੇ ਪਿਆਰਿਆਂ ਤੇ ਸੰਸਾਰੀ ਜੀਵਾਂ ਦਾ ਕਦੇ ਆਪੋ ਵਿੱਚ ਪਿਆਰ ਨਹੀਂ ਬਣ ਸਕਦਾ। ਸੁਭਾਅ ਵੱਖੋ ਵੱਖਰੇ ਹੈ। ਦੁਨਿਆਵੀ ਬੰਦਾ ਦੁਨੀਆ ਦੀਆਂ ਗੱਲਾਂ ਕਰਦਾ ਹੈ, ਦੁਨੀਆ ਦੀਆਂ ਸਿਫਤਾਂ ਕਰਦਾ ਹੈ, ਤੇ ਭਗਤ ਪਰਮਾਤਮਾ ਦੀਆਂ ਸਿਫਤਾਂ ਕਰਦਾ ਹੈ। ਦੁਨਿਆਵੀ ਬੰਦਾ ਉਹ ਨਿੰਦਿਆ ਚੁਗਲੀ ਕਰਨੇ ਤੋਂ ਟਲਦਾ ਨਹੀਂ, ਪਰ ਪਰਮੇਸ਼ਰ ਦਾ ਪਿਆਰਾ ਭਗਤ ਕੋਹਾਂ ਦੂਰ ਹੋਣ ਦੇ ਵਾਸਤੇ ਸੁਚੇਤ ਹੋ ਕਰਕੇ ਰਹਿੰਦਾ ਕਿ ਕਿਤੇ ਮੇਰੇ ਕੰਨਾਂ ਵਿੱਚ ਵੀ ਆਵਾਜ਼ ਨਾ ਪੈ ਜਾਵੇ। ਕਿਉਂਕਿ ਨਿੰਦਿਆ ਕਰਨ ਵਾਲਾ ਤੇ ਸੁਣਨ ਵਾਲਾ ਦੋ ਵੀ ਇੱਕੋ ਜਿਹੇ ਭਾਗੀ ਬਣਦੇ ਆ। ਮਹਾਰਾਜ ਹਜੂਰ ਕਹਿੰਦੇ ਹਨ, ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ, ਉਹਨਾਂ ਨੂੰ ਸੇਵਾ ਤੇ ਸਿਮਰਨ ਹੀ ਜੀਵਨ ਦੇ ਅੰਦਰ ਬਣ ਆਇਆ ਹੈ। ਹਰ ਕੈ ਭਾਣੈ ਹਰ ਮਨ ਵਸੈ। ਪਰਮਾਤਮਾ ਦੇ ਭਾਣੇ ਰਜਾ ਕਰਕੇ ਹੀ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸਦਾ ਹੈ। ਸਹਿਜ ਰਸ ਪੀਜੈ। ਤੇ ਉਹਨਾਂ ਗੁਰਮੁਖਾਂ ਨੇ ਸੁਭਾਵਕ ਹੀ ਪਰਮੇਸ਼ਰ ਦੇ ਨਾਮ ਰਸ ਨੂੰ ਪੀ ਲਿਆ, ਜੋ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿ ਕੇ ਜਿਨ੍ਹਾਂ ਨੇ ਜੀਵਨ ਨਿਰਵਾਹ ਕੀਤਾ ਹੈ, ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ। ਹਰ ਕੈ ਭਾਣੈ ਸੁਖ ਪਾਈਐ।
ਇਹ ਗੁਰਸਿੱਖੋ ਪਰਮਾਤਮਾ ਦੀ ਰਜ਼ਾ ਵਿੱਚ ਹੀ ਅਸਲ ਸੁਖ ਪ੍ਰਾਪਤ ਹੁੰਦਾ ਹੈ। ਪਰਮਾਤਮਾ ਦੇ ਕੀਤੇ ਹੋਏ ਤੇ ਕਦੇ ਵੀ ਸ਼ਿਕਵਾ ਨਾ ਕਰਿਆ ਕਰੋ। ਕਦੇ ਵੀ ਪਰਮਾਤਮਾ ਦੇ ਕੀਤੇ ਹੋਏ ਤੇ ਸ਼ੱਕ, ਕਦੇ ਸ਼ਿਕਵਾ, ਕਦੇ ਗਿਲਾ ਨਹੀਂ ਕਰਨਾ ਚਾਹੀਦਾ। ਹਜੂਰ ਕਹਿੰਦੇ ਫਿਰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਸੁਖ ਮਿਲਦਾ ਹੈ। ਹਰ ਲਾਹਾ ਨਿਤ ਲੀਜੈ। ਔਰ ਉਹਨਾਂ ਗੁਰਮੁਖਾਂ ਨੇ ਨਿਤਾ ਪ੍ਰਤੀ ਵਾਹਿਗੁਰੂ ਦੇ ਸਰੂਪ ਦਾ ਆਨੰਦ ਦਾ ਲਾਹਾ ਲਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ ਹੈ। ਹਰ ਕੈ ਤਖਤ ਬਹਾਲੀਐ। ਉਹਨਾਂ ਨੂੰ ਪ੍ਰਮਾਤਮਾ ਨੇ ਆਪਣੇ ਸਰੂਪ ਰੂਪੀ ਤਖਤ ਤੇ ਬਿਠਾਇਆ ਹੈ। ਭਾਵ ਤਿਨਾਂ ਨੂੰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਨਿਜ ਘਰ ਸਦਾ ਵਸੀਜੈ। ਉਹ ਸਦਾ ਹੀ ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਵਸ ਕੇ ਰਹਿੰਦੇ ਐ, ਜੋ ਪਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਦੇ ਹਨ। ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਜਿਨ੍ਹਾਂ ਨੇ ਸਾਧ ਸੰਗਤ ਜੀ ਜੀਵਨ ਨਿਰਵਾਹ ਕੀਤਾ ਹੈ। ਹਰ ਕਾ ਭਾਣਾ ਤਿਨੀ ਮੰਨਿਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ ਕਿ ਪਰਮੇਸ਼ਰ ਦਾ ਭਾਣਾ ਵੀ ਤਿਨਾਂ ਨੇ ਮੰਨਿਆ ਹੈ। ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਪਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਣਾ, ਪਰਮੇਸ਼ਰ ਆਪ ਕਿਰਪਾ ਕਰਕੇ ਮਨਾਵੇ ਤਾਂ ਮੰਨਿਆ ਜਾਂਦਾ ਹੈ, ਤਾਂ ਹੀ ਜੀ ਮੰਨਦਾ ਹੈ। ਨਹੀਂ ਤਾਂ ਦੁੱਖ ਵੇਲੇ ਰੱਬ ਨੂੰ ਤਾਨੇ ਮਾਰਨੇ ਤੇ ਸੁੱਖ ਵੇਲੇ ਆਖਣਾ ਕਿ ਮੈਂ ਕੀਤਾ। ਕੋਈ ਚੰਗਾ ਕੰਮ ਕਰਨਾ, ਆਖਣਾ ਮੈਂ ਕੀਤਾ, ਕੋਈ ਕੰਮ ਵਿਗੜ ਗਿਆ ਤੇ ਰੱਬ ਨੂੰ ਤਾਨੇ ਮਾਰਨੇ ਕਿ ਰੱਬਾ ਮੈਂ ਕੀ ਤੇਰਾ ਵਿਗਾੜਿਆ ਸੀ, ਮੇਰੇ ਜੀਵਨ ਦੇ ਅੰਦਰ ਇਹ ਕਾਰਜ ਵਿੱਚ ਸਫਲਤਾ ਨਹੀਂ ਪ੍ਰਾਪਤ ਹੋਈ। ਹਜੂਰ ਕਹਿੰਦੇ ਬੜਾ ਔਖਾ ਹੈ, ਬੜਾ ਡਾਢਾ ਹੈ ਰੱਬ ਦੇ ਬਾਣੀ ਨੂੰ ਮੰਨਣਾ। ਪਰ ਪ੍ਰਮਾਤਮਾ ਮਹਾਰਾਜ ਕਹਿੰਦੇ ਜਿਨ੍ਹਾਂ ਤੋਂ ਕਿਰਪਾ ਕਰਕੇ ਮਨਵਾਉਂਦਾ ਹੈ ਉਹ ਸਤ ਕਰਕੇ ਮੰਨਦੇ ਹਨ। ਜਿਨ੍ਹਾਂ ਗੁਰੂ ਮਿਲੀਜੈ। ਤਿਨਾਂ ਮਿਲਾਈ ਸੀ ਕਿਹਨਾਂ ਨੇ ਮੰਨਿਆ? ਜਿਨ੍ਹਾਂ ਗੁਰੂ ਮਿਲੀਜੈ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਹੈ ਜੀਵਨ ਦੇ ਅੰਦਰ, ਉਹਨਾਂ ਨੇ ਬਾਣੀ ਨੂੰ ਸਤ ਕਰਕੇ ਮੰਨਿਆ। ਤੇ ਸਾਧ ਸੰਗਤ ਜੀ ਇਹ ਸੱਚ ਹੈ, ਜਿਨ੍ਹਾਂ ਨੂੰ ਹਿਰਦੇ ਕਰਕੇ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ ਨਾ, ਉਹਨਾਂ ਨੇ ਕਦੇ ਨਹੀਂ ਗਿਲਾ ਕੀਤਾ ਪਰਮਾਤਮਾ ਤੇ। ਉਹ ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਪਰਮਾਤਮਾ ਦੇ ਬਾਣੀ ਨੂੰ, ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਰਹੇ ਹੈ, ਅੱਜ ਵੀ ਮੰਨ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਵੀ ਉਹ ਗੁਰਮੁਖ ਪਿਆਰੇ ਮੰਨਦੇ ਰਹਿਣਗੇ। ਤੇ ਜਿਨ੍ਹਾਂ ਨੇ ਮੰਨਿਆ ਉਹਨਾਂ ਦੇ ਸੀਸ ਤੇ ਭਾਵੇਂ ਆਰਾ ਵੀ ਸਾਧ ਸੰਗਤ ਜੀ ਫਿਰ ਗਿਆ, ਆਰੇ ਦੇ ਨਾਲ ਦੋ ਸਰੀਰ ਦੇ ਭਾਵੇਂ ਟੁਕੜੇ ਫਾੜ ਕਰ ਦਿੱਤੇ ਐ, ਪਰ ਫਿਰ ਵੀ ਉਹਨਾਂ ਨੇ ਜਰਾ ਸੀ ਨਹੀਂ ਕੀਤੀ। ਆਪਣੇ ਮੁਖ ਤੋਂ ਸੀ ਤੱਕ ਵੀ ਉਚਾਰਿਆ ਨਹੀਂ, ਨਾ ਕਦੇ ਕੋਈ ਗਿਲਾ ਕੀਤਾ। ਮਹਾਰਾਜ ਤੁਹਾਡੀ ਸਿੱਖੀ ਧਾਰਨ ਕੀਤੀ ਹੈ, ਮਹਾਰਾਜ ਤੁਹਾਡੀ ਸਿੱਖੀ ਧਾਰਨ ਕਰਨੇ ਕਰਕੇ ਸਾਡੇ ਨਾਲ ਇਦਾਂ ਹੁੰਦਾ ਪਿਆ। ਕਿੰਨੇ ਦੁਖੀ ਹੁੰਦੇ ਪਏ ਆ, ਕਿੰਨਾ ਮਹਾਰਾਜ ਤੁਹਾਨੂੰ ਦੁੱਖ ਝੱਲਣੇ ਪੈ ਰਹੇ ਨੇ, ਮਹਾਰਾਜ ਜ਼ਿੰਦਗੀ ਤੋਂ ਹੱਥ ਧੋਣੇ ਪੈ ਰਹੇ ਨੇ। ਕਦੇ ਨਹੀਂ ਉਹਨਾਂ ਗੁਰਮੁਖਾਂ ਨੇ ਸ਼ਿਕਵਾ ਕੀਤਾ। ਭਾਵੇਂ ਰੂਹ ਦੇ ਵਿੱਚ ਲਪੇਟ ਕਰਕੇ ਉਹਨਾਂ ਨੂੰ ਸਾੜ ਕਰਕੇ ਸ਼ਹੀਦ ਕਰ ਦਿੱਤਾ ਗਿਆ, ਭਾਵੇਂ ਭਾਈ ਦਿਆਲਾ ਜੀ ਵਰਗੇ ਪਿਆਰ ਵਾਲੇ ਸਿੱਖਾਂ ਨੂੰ ਉਬਲਦੇ ਹੋਏ ਪਾਣੀ ਦੇ ਦੇਗ ਦੇ ਵਿੱਚ ਬਿਠਾ ਕਰਕੇ ਸ਼ਹੀਦ ਕਰ ਦਿੱਤਾ, ਪਰ ਜਦਾ ਵੀ ਆਪਣੇ ਮੁਖ ਤੋਂ ਸੀ ਤੱਕ ਵੀ ਉਚਾਰਨ ਨਹੀਂ ਸੀ ਕੀਤੀ, ਕਿਉਂਕਿ ਉਹਨਾਂ ਨੂੰ ਪੂਰਾ ਗੁਰੂ ਮਿਲਿਆ ਸੀ ਜੀਵਨ ਦੇ ਅੰਦਰ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਜਾਂਦੇ ਨੇ, ਉਹ ਫਿਰ ਪਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਦੇ ਐ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਹਰ ਕੈ ਭਾਣੈ ਹਰ ਮਨ ਵਸੈ, ਸਹਜੇ ਰਸ ਪੀਜੈ। ਹਰ ਕੈ ਭਾਣੈ ਸੁਖ ਪਾਈਐ, ਹਰ ਲਾਹਾ ਨਿਤ ਲੀਜੈ। ਹਰ ਕੈ ਤਖਤ ਬਹਾਲੀਐ, ਨਿਜ ਘਰ ਸਦਾ ਵਸੀਜੈ। ਹਰ ਕਾ ਭਾਣਾ ਤਿਨੀ ਮੰਨਿਆ, ਜਿਨਾ ਗੁਰੂ ਮਿਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।